ਗੱਲ ਕਰਦਾ ਸੀਗਾ ਵੀ ਸਾਡੇ ਦੋਸਤ ਜਿਹੜੇ ਖਾਬਰ ਜੰਜੂਆ ਸਾਹਿਬ ਆ ਨਾ, ਉਹਨਾਂ ਨੇ ਮੈਨੂੰ ਕੁਝ ਲਿਸਟ ਵੀ ਭੇਜੀ ਹੈ, ਉਹ ਮੈਂ ਤੁਹਾਨੂੰ ਵਿੱਚ ਲਾ ਵੀ ਦਊਂਗਾ ਹੈ। ਤੇ ਉਹ ਕਹਿੰਦੇ ਆ ਵੀ ਇੱਥੇ ਚੀਜ਼ਾਂ ਜਿਹੜੀਆਂ ਨਾ ਸਸਤੀਆਂ ਹੋ ਗਈਆਂ, ਉਹਨਾਂ ਦੀ ਪਰਸੈਂਟ ਕੋਈ 30% ਘਟਾਤੀ, ਕੋਈ 50% ਘਟਾਤੀ। ਸਾਡੇ ਚੈਨਲ ਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਉਹਨਾਂ ਨੇ ਕਿਹਾ ਨਹੀਂ ਨਾ सब्सक्राइब आपका आदर है, चलो लाइक करो ਸਭ जिस तरह एक बंदा वो कहता लाइक करो, ਕਹਿ ਜਿਹੜਾ ਨਾਲ ਆ ਰਿਹਾ ਨਾ ਉਹਨੂੰ ਦਬਾ ਦਿਓ ਕੋਠੇ ਤੇ। ਅਸੀਂ ਜੀ ਜਿਹੜੇ ਨਾਲ ਆ ਰਹੇ ਜੀ ਉਹਨੂੰ ਦਬਾ ਵੀ 10 ਦੀ ਤੁਸੀਂ ਲਿਸਟ ਬਣਾ ਕੇ ਦੱਸਣੀ ਆ ਵੀ ਪਹਿਲਾ ਇਹਦਾ, ਦੂਜਾ ਇਹਦਾ, ਤੀਜਾ ਇਹਦਾ, ਚੌਥਾ ਇਹਦਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਜੀ, ਸਤਿ ਸ੍ਰੀ ਅਕਾਲ। ਕਿਵੇਂ ਜੀ ਸਾਰੇ ਵੀਰ? ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਹਾਂ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਇੱਕ ਹੋਰ ਨਵੇਂ ਵਲੌਗ ਦੇ ਨਾਲ ਆ ਗਏ ਆ ਜੀ। ਤੇ ਇਸ ਵੇਲਾ ਹੈਗਾ ਆ ਤਕਰੀਬਨ 1 ਵਜੇ ਖਲੋਤਾ ਸੂਰਜ ਜਿਹੜਾ ਨਾ ਪੂਰਾ ਆਪਣਾ ਨਾ ਰਾਣਾ ਸਾਹਿਬ ਕੋ ਤਾਂ ਚੱਲੀ ਗਈਆਂ ਹੋਈਆਂ ਸਰਦੀਆਂ ਤਾਂ ਹਨਾ। हाँ नहीं सर्दियां चली ਸਰਦੀਆਂ ਚਲੀਆਂ ਗਈਆਂ ਹੋਈਆਂ। ਤੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਜੀ, ਸਤ ਬਿਸਮਿਲ੍ਲਾ। ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ ਖਲੋਤੇ ਆ ਇਸ ਵੇਲੇ। ਤੇ ਅੱਜ ਜਿਹੜੀ ਉਹ ਸਾਡੀ ਇਹ 15ਵਾਂ ਦਿਨ ਆ ਜਿਹੜੀ 100 ਦਿਨਾਂ ਵਾਲੀ ਅਪਡੇਟ ਆ ਨਾ ਸਾਡੀ ਕੰਮ ਵਾਲੀ ਚੈਲੰਜ ਵਾਲੀ, ਉਹਦਾ ਅੱਜ 15ਵਾਂ ਦਿਨ ਚੱਲ ਰਿਹਾ। ਤੇ ਵਿੱਚੋਂ ਸਾਡੀ ਛੁੱਟੀਆਂ ਹੋਈਆਂ ਤਕਰੀਬਨ 4-5 ਦਿਨ ਫੇਰ ਹੈ। ਨਦੀਮ ਅਸਰਾਰ ਸਾਹਿਬ ਵੱਲੇ ਚਲੇ ਗਏ ਸੀ ਤੇ ਇੱਧਰ ਉੱਧਰ ਅੱਜ ਫੇਰ ਅਸੀਂ ਵਲੌਗ ਆਪਣੇ ਡੇਰੇ ਤੋਂ ਸ਼ੁਰੂ ਕਰਾਂਗੇ। ਤੇ ਜੇ ਇੱਥੇ ਨਾ ਮੁੱਕਿਆ ਤੇ ਫਿਰ ਆਪਣਾ ਪਰਲਾ ਡੇਰਾ ਵੀ ਦਿਖਾਵਾਂਗੇ ਹੈ। ਪਹਿਲੀ ਗੱਲ ਤਾਂ ਸ਼ਾਇਦ ਰਾਣਾ ਸਾਹਿਬ ਇੱਥੇ ਮੁਕਾ ਦੇਣੇ, ਕਹਿੰਦੇ ਤਾਂ ਹੁੰਦੇ ਆ ਵੀ ਅੱਧਾ ਕਿੱਥੇ ਬਣਾਵਾਂਗੇ ਤੇ ਅੱਧਾ ਕੋਥੇ ਬਣਾਵਾਂਗੇ, ਪਰ ਕੋਈ ਨਹੀਂ ਫਿਰ ਇੱਥੇ ਮੁੱਕ ਜਾਂਦਾ। ਹਾਂਜੀ ਰਾਣਾ ਸਾਹਿਬ ਸੁਣਾਓ ਫਿਰ ਅੱਜ ਕੀ ਹੋ ਰਿਹਾ ਜੀ? ਹੁਣ देखो जी आ पिछले दिनों च ना एक तो सारे वो कहते ना तुसी भी इत्थे ना ताले जेड़ा ना नहीं करते। ਹਾਂ ਹੁਣ ਤਾਲੇ ਦੇ ਜਿਹੜੇ ਆ ਨਾ ਤਕਰੀਬਨ ਸਿਕਿਉਰਿਟੀ ਸਿਸਟਮ ਯਾਨੀ ਕਿ ਉਹ ਹੋਣਾ ਸ਼ੁਰੂ ਹੋ ਗਿਆ ਅਪਡੇਟ ਹੈ। ਪਹਿਲੋਂ ਅਸੀਂ ਮੈਂ ਤਾਂ ਸਾਰੀ ਉਮਰ ਕਦੇ ਤਾਲੇ ਨਹੀਂ ਲਾਏ ਹੈ, ਪਰ ਹੁਣ ਇੱਥੇ ਜਿਹੜੇ ਚੋਰ ਵੀ ਜਿਹੜੇ ਆ ਨਾ ਬੇਨਸੀਤੇ ਜਿਹੀ ਆ ਹੈ ਆ ਵੀ ਤਾਲਾ ਹੋ ਗਿਆ। ਹਾਂ ਕੋਈ ਜ਼ਰੂਰਤ ਹੋਵੇ ਇੱਕ ਅੱਧੀ ਵਾਰੀ ਕੋਈ ਚੀਜ਼ ਲੈ ਜਾਓ। ਨਹੀਂ ਰਾਣਾ ਸਾਹਿਬ ਤੁਹਾਨੂੰ ਤਾਂ ਉਹ ਧੋਰ ਵਾਲੀ ਗੱਲ ਹੀ ਆ, ਸਮਝ ਲਿਆ ਜੀ ਹੈ। ਹਾਂ ਦੇਖੋ ਹੁਣ ਆ ਜਿਹੜਾ ਵਾ ਵਾਰ ਵਗੈਰਾ ਜਿਹੜੇ ਆ ਨਾ ਹੈਂ? ਉਹ ਪਿਛਲੇ ਦਿਨਾਂ 'ਚ ਇੱਕ ਕਈ ਗਾਇਬ ਹੋ ਗਈ ਸੀ ਹਾਂ। ਤੇ ਹੁਣ ਆ ਜਿਹੜਾ ਨਾ ਇਹ ਸਾਰੇ ਔਜ਼ਾਰ ਜਿਹੜੇ ਆ ਨਾ ਲੋ ਜੀ, ਯਾਨੀ ਕਿ ਆ ਖੁੱਡੇ ਚ ਰਾਣਾ ਸਾਹਿਬ ਨੇ ਜੀ ਆ ਕਈਆਂ ਕੁਹਾੜੀਆਂ ਰੰਬੇ ਤੇ ਹਰ ਸ਼ੈ ਜਿਹੜੀ ਆ ਨਾ ਇਹਨੂੰ ਲਾ ਕੇ ਤੇ ਇੱਥੇ ਤਾਲਾ ਜੀ। ਹਾਂ ਆ ਦੇਖੋ ਤਾਲਾ ਜਿਹੜਾ ਨਾ ਇਹਦਾ ਤੇ ਰਾਤ ਤਾਰ ਟੁੱਟਣ ਚ ਕਿਹੜਾ ਦੇਰ ਲੱਗਦੀ? ਰਾਣਾ ਸਾਹਿਬ ਮੋਟਰ ਤੁਹਾਡੀ ਹਲੇ ਉਵੇਂ ਹੀ ਪਈ ਹੈਗੀ ਆ ਨਹੀਂ ਮੋਟਰ ਦਾ ਕੋਈ ਨਹੀਂ ਜਿਹੜਾ ਨਾ ਹੈ। ਮੋਟਰ ਦਾ ਹਲੇ ਕੋਈ ਨਹੀਂ ਹੋਇਆ ਹੈ ਹਾਂ ਬਸ ਇਸ ਤਰੀਕੇ ਮੋਟਰ ਬਲਕਿ ਸਮਝੋ ਵੀ ਰੋਲੀ ਗਈ ਜਿਹੜੀ ਆ ਨਾ ਮੋਟਰ ਵੀ ਰੋਲੀ ਮੋਟਰ ਕਹਿੰਦੇ ਰੋਲੀ ਗਈ। ਰੋਲ ਗਈ ਹੁਣ ਨਵੀਂ ਲੈਣੇ ਆ ਜਿਹੜਾ 1-2 ਦਿਨਾਂ 'ਚ ਨਾ। ਹਾਂ ਹੋਰ ਵੀ ਅਬਾਸ ਕੀ ਹਾਲ ਚਾਲ ਆ ਤੇਰੇ ਬਈ? अस्सलाम वालेकुम। ਹਾਂਜੀ ਸੁਣਾਓ ਕੀ ਹੋ ਰਿਹਾ? ਅੱਲਾ ਦਾ ਠੀਕ ਠਾਕ। ਕੀ ਕਰ ਰਿਹਾ? ਬਸ ਆ ਪੌਦਿਆਂ ਨੂੰ ਗੋਡੀ ਕਰੂੰਗਾ ਜੀ। ਹਾਂ ਹਾਂ ਖਿਆਲੀਆਂ ਬਣਾ ਦਿੱਤੀਆਂ, ਹੁਣ ਗੋਡੀ ਕਰਤੇ ਪਾਣੀ ਲਾਉਣ ਲੱਗੇ ਜੀ। ਅੱਛਾ ਪਾਣੀ ਲਾਉਣ ਨੂੰ ਜੀ। ਸਾਡਾ ਚੱਲ ਰਿਹਾ ਛੋਟਾ ਆ ਛੋਟਾ ਪੈ ਆ ਪੰਪ ਚੱਲ ਰਿਹਾ? ਚੱਲ ਰਿਹਾ ਆ ਤੁਹਾਨੂੰ ਦਿਖਾਣੇ ਹੁਣ ਕਿਉਂਕਿ ਨਹਿਰ ਤਾਂ ਹਲੇ ਕਹਿੰਦੇ 13 ਨੂੰ, ਪਤਾ ਨਹੀਂ 13 ਤੋਂ ਬਾਅਦ ਵੀ ਕਦੋਂ ਆਏ ਹਾਂ ਅਸੀਂ ਹੁਣ ਪੱਠੇ ਬੀਜਣੇ ਸੀ। ਹਾਂ ਹਾਂ ਅਸੀਂ ਵੀ ਚਲੋ ਨਾ ਤੇ ਲਓ ਜੀ ਸ਼ੁਰੂ ਕਰਦੇ ਹਾਂ। ਆ ਪੰਪ ਚੱਲ ਰਿਹਾ ਜੀ ਤੇ ਆ ਪਾਣੀ ਜਾ ਰਿਹਾ ਜੀ। ਇਹ ਰਾਣਾ ਸਾਹਿਬ ਕਿੰਨੇ ਵਜੇ ਛੱਡਿਆ ਸੀ ਤੇ ਇੱਕ ਕਹਿ ਰਹੇ? ਇਹ 11 ਵਜੇ ਸ਼ੁਰੂ ਕੀਤਾ ਸੀ ਅੱਛਾ ਤੇ ਇਹ ਕੋਈ ਭਰ ਦੇਗਾ ਤਕਰੀਬਨ 3 ਘੰਟੇ ਨੂੰ, ਬਲਕਿ 2.5 ਘੰਟੇ ਲੱਗੇ ਆ ਹੁਣ। 2.5 ਘੰਟੇ ਚ ਅਗਲਾ, ਯਾਨੀ ਕਿ ਅਸਲ ਚ ਲੈਵਲ ਨਹੀਂ ਸੀ ਇਤਨਾ ਅੱਛਾ। ਅੱਛਾ ਹਾਂ ਕਮਾਦ ਵਾਲੀ ਜਗ੍ਹਾ ਸੀ। ਤੇ ਆਹ 2 ਲਿਆਂਦੇ ਆ ਚੂਹਿਆਂ ਲਈ। ਅੱਛਾ ਅੱਛਾ ਲਓ ਜੀ ਆ 2 ਕਾਨਿਆਂ ਦੇ ਬਣੇ ਹੋਏ ਖੁੱਡੇ ਜਿਹੜੇ ਆ ਇਹ ਆ ਗਏ ਹੋਏ ਆ। ਹੁਣ ਛੋਟੇ ਚੂਹੇ ਇਹਨਾਂ ਚ ਜਿਹੜਾ ਵਾ ਨਾ ਉਹ ਚੂਜ਼ੇ ਹਜੇ ਲਿਆਂਦੇ ਨਹੀਂ, ਇਹ ਲਿਆਂਦੇ ਹਾਂ ਪਹਿਲੋਂ ਘਰ ਪਹਿਲੇ ਹੋਣਾ ਚਾਹੀਦਾ ਵਾ, ਮਕੀਨ ਤਾਂ ਫੇਰ ਹੀ ਆਉਂਦੇ ਆ ਨਾ ਉਹਦੇ ਚ। ਅੱਛਾ ਹੁਣ ਜੇ ਚੂਹੇ ਲੈਂਦੇ ਤਾੜਦੇ ਕਿੱਥੇ? ਹਾਂ ਹਾਂ ਸਹੀ ਗੱਲ, ਇਹ ਗੱਲ ਠੀਕ ਆ ਤੁਹਾਡੀ। ਤੇ ਉੱਥੇ ਵੀ ਕੁਝ ਮਕੀਨ ਹੈ ਆ, ਉਹਨਾਂ ਨੂੰ ਵੀ ਉਹ ਤਾਂ ਜਰਾ ਦਿਖਾਓ ਨਾ ਜੀ ਮਕੀਨ ਹੁਣ ਅੱਜ। ਇਹਨੂੰ ਅੱਜ ਖੋਲੋ ਜੀ ਹੁਣ। ਲਓ ਜੀ ਰਾਣਾ ਸਾਹਿਬ ਅੱਜ ਉਹ ਖੁੱਡਾ ਖੋਲਣ ਲੱਗੇ ਆ ਤੇ ਕਈ ਦਿਨਾਂ ਦਾ ਇਹਨੂੰ ਤਾਲਾ ਲੱਗਿਆ ਹੋਇਆ। ਉਹ ਸਾਡੀ ਸਮਝ 'ਚ ਨਹੀਂ ਆ ਰਿਹਾ ਸੀਗਾ ਵੀ ਇਹ ਕੀ ਆ ਤੇ ਕੀ ਬਣ ਰਿਹਾ ਹੈਗਾ। ਤੇ ਅੱਜ ਦੇਖਦੇ ਆ
ਵੀ ਇਹਦੇ ਵਿੱਚ ਰਾਣਾ ਸਾਹਿਬ ਨੇ ਕਿਹੜਾ ਸੱਪ ਬੰਦ ਕੀਤਾ ਹੈ। ਲਿਆਓ ਜੀ ਜਰਾ। ਇੱਥੇ ਬਾਹਰੋਂ ਉੱਪਰ ਇੱਥੇ ਦੇਖੋ ਹੈ ਇੱਥੇ ਦਿਖਾ ਦਿੰਦੀ ਹਾਂ ਅੱਛਾ ਆਹੋ ਇਧਰੋਂ ਜਗ੍ਹਾ ਹੈਗੀ ਆ ਵਾਹ ਵੀ ਵਾਹ ਇਹਨਾਂ ਦੇ ਵਾਹ ਜੀ ਵਾਹ ਲਓ ਜੀ ਹਾਂ ਲਓ ਜੀ ਬਗਿਆੜੀ ਹੈ ਹਾਂ ਰਾਣਾ ਸਾਹਿਬ ਹੈ ਬਹੁਤ ਕੱਟੋ ਮਾਸ਼ਾਅੱਲਾ ਹੁਣ ਤੱਕ ਇਹ ਨਾ ਇਹਨਾਂ ਨੂੰ ਹੀ ਡਿਊਟੀ ਦਾ ਜਿਹੜਾ ਵਾ ਨਾ ਅਸਾਈਨਮੈਂਟ ਇਹਨਾਂ ਨੂੰ ਹੀ ਕੀਤੀ ਜਾਏਗੀ। ਲਓ ਜੀ ਰਾਣਾ ਸਾਹਿਬ ਕਹਿ ਰਹੇ ਆ ਵੀ ਡੇਰੇ ਦੀ ਰਾਖੀ ਦੀ ਡਿਊਟੀ ਜਿਹੜੀ ਹੈ ਨਾ ਉਹ ਇਹਨਾਂ ਦੇ ਹਵਾਲੇ ਕੀਤੀ ਜਾਊਗੀ ਅੱਗਾ ਤੋਂ ਤੇ ਕੈਮਰੇ ਵੀ ਲੱਗਣਗੇ ਤੇ ਬਾਹਰਲੇ ਇਹ ਵੀ ਪਹਿਰਾ ਦੇਣਗੇ ਇਦਾਂ ਹੀ ਆ ਜੀ ਗੱਲ। ਹਾਂ ਆ ਬਾਹਰ ਵਾਲਾ ਗੇਟ ਵੀ ਪਹਿਲਾਂ ਤੁਸੀਂ ਇਸ ਤਰ੍ਹਾਂ ਹੀ ਕਰ ਜਾਂਦੇ ਸੀ। ਲਓ ਜੀ ਆ ਵੀ ਤਾਲਾ ਤਾਂ ਜਗ੍ਹਾ ਜਗ੍ਹਾ ਆ ਗਿਆ ਜੀ। ਨਹੀਂ ਇਹਨੂੰ ਕੁੰਡੇ ਵੀ ਦੂਸਰੇ ਵੀ ਲਵਾਏ ਆ ਦੇਸੀ ਹੈ ਤਾਂ ਕਿ ਉਹ ਕਈ ਵਾਰੀ ਪਹਿਲੇ ਕੋਈ ਆ ਕੁੰਡੇ ਇੱਧਰ ਜਿਹੜੇ ਪਹਿਲੇ ਆ ਨਾ ਅੰਦਰੋਂ ਵੀ ਬਾਹਰੋਂ ਵੀ ਜਿਹੜਾ ਨਾ ਹਾਂ ਉਹਨੂੰ ਵੀ ਬਾਹਰੋਂ ਵੀ ਲਵਾਏ। ਥੋੜਾ ਜਿਹਾ ਉੱਚੀ ਬੋਲ ਲਓ ਜੀ। ਬਾਹਰੋਂ ਵੀ ਲਵਾਏ ਤੇ ਅੰਦਰ ਆ ਹੁਣ ਇੱਕ ਹੋਰ ਰੋਡ ਲਾਈ ਮੈਂ ਕਿ ਡਬਲ ਲਾਈਨ ਜਿਹੜੀ ਹੈ ਨਾ ਅੱਛਾ ਤਾਂ ਕਿ ਬਸ ਇਹ ਜਿਹੜੀ ਜਗ੍ਹਾ ਵਾ ਨਾ ਕੰਮ ਹਾਂ ਇਹ ਗਰਮੀਆਂ 'ਚ ਬੈਠਣ ਵਾਲੀ ਜਗ੍ਹਾ ਜਿਹੜੀ ਹੈ ਨਾ ਹਾਂ ਅੱਛੀ ਬਣੇ ਕਿ ਇੱਧਰੋਂ ਵੀ ਉੱਧਰੋਂ ਵੀ ਹਰ ਪਾਸਿਓਂ ਜਿਹੜਾ ਵਾ ਨਾ ਹਾਂ ਛਾਂ ਹੋਏਗੀ। ਅੱਛਾ ਆ ਜਗ੍ਹਾ ਜਿਹੜੀ ਹੈ ਨਾ ਹਾਂ ਬਸ ਆ ਰਹਿ ਗਈ ਆ ਸਾਡੇ ਬੰਦੇ ਕੁਛ ਇੱਕ ਗਰੁੱਪ ਨਹੀਂ ਆ ਰਿਹਾ ਕੰਮ ਵਾਲਾ ਦੋ ਬੰਦੇ ਜਿਹੜੇ ਆ ਹਾਂ 4 ਦਿਨਾਂ ਤੋਂ ਛੁੱਟੀ ਸੀ ਉਹ ਆਂਦੇ ਕਿ ਉਹਨਾਂ ਦੀ ਅਸਾਈਨਮੈਂਟ ਆਇਆ ਹਾਂ ਉਹ ਕਰਨਗੇ। ਨਹੀਂ ਆ ਜਗ੍ਹਾ ਨੂੰ ਕੀ ਕਰਨਾ ਜੀ ਆ ਜਿਹੜੀ ਜਗ੍ਹਾ ਆ ਜਿਹੜੀ ਇਹ ਜਗ੍ਹਾ ਜਗ੍ਹਾ ਵੀ ਨਾ ਇਹਨੂੰ ਇਹਦੇ ਪੱਧਰ ਕਰ ਦੇਣਾ ਵਾ ਇੱਥੇ ਵੀ ਜਿਹੜਾ ਨਾ ਪਲਾਂਟੇਸ਼ਨ ਹੀ ਕਰਾਂਗੇ। ਇੱਥੇ ਵੀ ਪਲਾਂਟੇਸ਼ਨ ਹੀ ਹੋਣੀ ਅੱਛਾ ਇਹ ਤੁਹਾਨੂੰ ਦਿਖਾਤੀ ਸੀ ਜੀ ਉਦਣ ਇੱਥੇ ਹੁਣ ਪੌਦੇ ਲੱਗ ਗਏ ਆ ਜੀ ਤੇ ਇੱਧਰ ਵੀ ਆ ਪੌਦੇ ਜਿਹੜੇ ਆ ਨਾ ਜੀ ਇਹ ਲੱਗ ਗਏ ਹੈ ਪਰਲੀ ਜਿਹੜੀ ਆ ਉਹਨੂੰ ਵੀ ਉੱਥੇ ਵੀ ਉਹ ਜਿਹੜਾ ਨਾ ਹਾਂ ਉਹਨੂੰ ਵੀ ਕਰਾਂਗੇ। ਹਾਂ ਕਹਿੰਦੇ ਨਹੀਂ ਦੋਸਤੀ ਉਹ ਕਹਿੰਦੇ ਵੀ ਦਿਖਾਇਆ ਕਰੋ ਵੀ ਪਹਿਲੇ ਕੀ ਹਾਲ ਆ ਬਾਅਦ ਚ ਜਿਹੜਾ ਨਾ ਲੱਗ ਲੱਗ ਇਸ ਤਰ੍ਹਾਂ ਕਰਕੇ ਆ ਜੀ ਜ਼ਮੀਨ ਆ ਤਿਆਰ ਹੋ ਗਈ ਆ ਇਹਦੇ ਵਿੱਚ ਵੀ ਪੌਦੇ ਹਾਂ ਤੇ ਨਰਸਰੀ ਤੇ ਜਨਾਬ ਜੀ ਪਤਾ ਨਹੀਂ ਕੀ ਇੱਧਰ ਰਾਣਾ ਸਾਹਿਬ ਨੇ ਉਦਣ ਆਪਣੀ ਗੱਲ ਹੋਈ ਸੀ ਇੱਥੇ ਆਪਾਂ ਖਲੋਤੇ ਸੀਗੇ ਤੇ ਰਾਣਾ ਸਾਹਿਬ ਨੇ ਕਿਹਾ ਸੀਗਾ ਵੀ ਉਹ ਜਿਹੜੇ ਨਾ ਉਹ ਪਰਲੀ ਜਿਹੜੀ ਜਗ੍ਹਾ ਆ ਇੱਥੇ ਲਾਣਾ ਆ ਗੁਲਾਬ ਰੌਣੀ ਹੋ ਰਹੀ ਆ ਪਾਣੀ ਛੱਡਿਆ ਹੋਇਆ ਤੇ ਮੇਰਾ ਖਿਆਲ ਆ ਵੀ ਇੱਥੇ ਇਸ ਤੋਂ ਬਾਅਦ ਗੁਲਾਬ ਹੋ ਜਾਊਗਾ ਹਾਂ ਹੈ ਹੁਣ ਇੱਕ ਹੋਰ ਇਸ਼ੂ ਨਵਾਂ ਜਿਹੜਾ ਵਾ ਨਾ ਹਾਂ ਆ ਗਿਆ ਵਾ ਕੀ ਆ ਗਿਆ ਜੀ ਪੱਠੇ ਜਿਹੜੇ ਆ ਨਾ ਹਾਂ ਚਾਰਾ ਜਿਹੜਾ ਵਾ ਹੂੰ ਉਹ ਹੁਣ ਕੈਲਕੂਲੇਸ਼ਨ ਕੀਤੀ ਕਿ ਜਿਹੜਾ ਉਹ ਮਾਰਚ ਕਿ 15 ਮਾਰਚ ਬਲਕਿ ਨਾ ਅਪ੍ਰੈਲ ਯਕਮ ਤੱਕ ਤਕਰੀਬਨ ਚਾਰਾ ਖਤਮ ਹੋ ਜਾਣਾ ਹੂੰ ਤੇ ਕਣਕ ਜਿਹੜੀ ਆ ਨਾ ਤੂੜੀ ਆਣੀ ਆ 15 ਅਪ੍ਰੈਲ ਨੂੰ ਤੇ ਉਹ ਪੱਠੇ ਲੇਟ ਹੋਣੇ ਆ। ਇੱਥੇ ਹੁਣ ਫੌਰੀ ਤੌਰ ਤੇ ਤਾਂ ਇੱਥੇ ਜਿਹੜਾ ਨਾ ਉਹ ਲਾਵਾਂਗੇ ਹੁਣ ਪੱਠੇ। ਅੱਛਾ ਇਹ ਪ੍ਰੋਗਰਾਮ ਬਦਲ ਗਿਆ। ਲਓ ਜੀ ਆ ਜਿਹੜਾ ਪਾਣੀ ਲੱਗ ਰਿਹਾ ਨਾ ਆ ਜਿਹੜੀ ਰੌਣੀ ਹੋ ਰਹੀ ਆ ਇਹ ਰਾਣਾ ਸਾਹਿਬ ਨੇ ਜੀ ਉਹ ਪ੍ਰੋਗਰਾਮ ਆਪਣਾ ਉਹ ਬਦਲਤਾ ਵੀ ਪਹਿਲਾਂ ਇੱਥੇ ਲਾਣਾ ਸੀਗਾ ਗੁਲਾਬ ਹੁਣ ਇੱਕ ਵਾਰੀ ਇੱਥੇ ਪੱਠੇ ਆ ਗਏ ਗੁਲਾਬ ਹੁਣ ਕਿਧਰੇ ਹੋਰ ਚਲਾ ਜਾਊਗਾ ਹਾਂ ਇਦਾਂ ਹੀ ਆ ਹਾਂ ਇੱਧਰ ਦੇ ਦੂਸਰੇ ਪਾਸੇ ਜਿਹੜਾ ਵਾ ਨਾ ਕਰਾਂਗੇ ਕਿਉਂਕਿ ਇੱਥੇ ਹੁਣ ਨਾ ਨੇੜੇ ਜੀ ਹੈ ਪਰ ਚਾਰੇ ਦਾ ਬੜਾ ਇਸ਼ੂ ਆ ਕਿਉਂਕਿ ਚਾਰਾ ਦੂਸਰੀ ਜਗ੍ਹਾ ਤੋਂ ਲਿਆਣਾ ਜਿਹੜਾ ਨਾ ਉਹ ਬੜਾ ਔਖਾ ਹੁਣ ਕਮਾਦ ਅਸੀਂ ਲਿਆ ਰਹੇ ਹਾਂ ਨਾ ਦੂਸਰੀ ਜਗ੍ਹਾ ਤੋਂ ਤੇ ਇਹ ਬੜਾ ਮੁੱਲ ਤੋਂ ਇਲਾਵਾ ਨਾ ਹੈਕਟਿਕ ਬੜਾ ਕੰਮ ਬਣ ਜਾਂਦਾ ਤੇ ਆ ਬੜੇ ਅੱਛੇ ਤਰੀਕੇ ਨਾਲ ਦੇਖ ਲਾ ਘਰ ਕੀ ਆ ਆ ਲਓ ਜੀ ਆ ਪੰਪ ਹੀ ਆ ਜਿਹੜਾ ਆਪਾਂ ਘਰਾਂ ਦੇ ਵਿੱਚ ਆਮ ਮੋਟਰ ਲਾਈ ਹੁੰਦੀ ਆ ਹੈ ਰਾਣਾ ਸਾਹਿਬ ਨੇ ਉਹਦੇ ਨਾਲ ਜੀ ਆ ਭਰ ਲਿਆ ਇੰਨਾ ਕਿਆਰਾ ਤੇ ਆ ਵੀ ਭਰ ਲੈਣਾ ਤੇ ਉਹ ਵੀ ਭਰ ਲੈਣਾ ਸ਼ਾਮ ਤਾਈਂ ਜਿਹੜਾ ਇਹ ਹੋ ਜਾਊਗਾ ਹੈ ਜਿਹੜਾ ਉਹਨਾਂ ਹੋ ਗਿਆ ਅਸਲ 'ਚ ਦੱਸਿਆ ਕਿ ਅਸੀਂ ਕਈ ਵਾਰੀ ਨਾ ਇਹ ਕਹਿੰਦੇ ਰਹਿੰਦੇ ਆ ਕਿ ਯਾਰ ਇੰਨੇ ਲੱਖ ਰੁਪਈਆ ਐਸ ਦੇ ਹਿਸਾਬ 'ਚ ਇਹ ਹੁਣ ਟੋਟਲ ਜਿਹੜਾ ਨਾ 70,000 ਰੁਪਈਏ 'ਚ ਸਾਡਾ ਨਾ ਤੇ 40,000 ਦਾ ਪੰਪ ਸੀ ਤੇ ਉਹਦੇ 'ਚ ਬਾਕੀ 20-25,000 ਬੋਰ 'ਚ ਲੱਗਿਆ ਵਾ ਤੇ ਸਾਡਾ ਯਾਨੀ ਕਿ ਇਹ ਪਹਿਲੋਂ ਵੀ ਅਸੀਂ ਮੱਕੀ ਨੂੰ ਵੀ ਇਹਦੇ ਨਾਲ ਪਾਣੀ ਲਾ ਲਏ ਸੀ ਕਮਾਦ ਨੂੰ ਵੀ ਇਹਨੂੰ ਪਾਣੀ ਲਾ ਲਿਆ ਸੀ ਆ ਸਾਡੀ ਹੁਣ ਨਹਿਰ ਤਾਂ ਹੁਣ ਪਤਾ ਨਹੀਂ ਹੁਣ ਭਾਵੇਂ ਯਕਮ ਮਾਰਚ ਹੀ ਹੋ ਜੇ ਤੇ ਉਹ ਇਸ ਤਰ੍ਹਾਂ ਵੀ ਕਿ ਜਿਸ ਤਰ੍ਹਾਂ ਜੇ ਜਿੰਨੇ ਵਸਾਇਲ ਹੋਣ ਨਾ ਉਸ ਹਿਸਾਬ ਸਿਰ ਜਿਹੜਾ ਨਾ ਉਹ ਕਰਨਾ ਚਾਹੀਦਾ ਵਾ ਸਹੀ ਗੱਲ ਹੈ ਹਾਂ 1 ਮਿੰਟ ਜ਼ਰਾ ਨਾ ਬੰਦ ਕਰੋ ਤੁਸੀਂ ਮੈਨੂੰ ਫੋਨ ਸੁਣ ਲਓ ਇਹ ਦੇਖ ਲਓ ਕਿ ਉਹ ਛੋਟੀ ਜਿਹੀ ਪੰਪੀ ਕਿੰਨੀ ਮਫੀਦ ਆ ਕਿ ਆ ਹੁਣ ਨਾ ਆ ਭਤੀਜੇ ਨੇ ਲਾਏ ਹੋਏ ਆ ਕਰੇਲੇ ਜ਼ੁਰੇਜ਼ ਨਾਲ ਵੀ ਮੁਲਾਕਾਤ ਕਰਵਾਵਾਂਗੇ ਵੱਡੀ ਤੇ ਇੱਥੇ ਵੀ ਹੁਣ ਪਾਣੀ ਦਾ ਇਸ਼ੂ ਆ ਰਿਹਾ ਸੀ ਕਿਉਂਕਿ ਟਿਊਬਵੈਲ ਇੱਥੇ ਪਿੱਛੇ ਇੱਕੋ ਹੀ ਆ ਤੇ ਉਹਨਾਂ ਦੇ ਤੇ ਰਸ਼ ਬਹੁਤ ਹੁੰਦਾ ਵਾ ਕਿਸੇ ਨੂੰ ਇੱਕ ਦਿਨ ਮਿਲ ਗਿਆ ਫਿਰ ਬਾਅਦ ਵਿੱਚ ਨਹੀਂ ਆਉਂਦਾ ਇਹ ਕੱਲ ਅਸੀਂ ਨਾ ਫੌਰੀ ਤੌਰ ਤੇ ਖਾਲੀ ਜਿਹੜੀ ਹੈ ਨਾ
ਸ਼ਾਮੀ ਕੱਢੀ ਤੇ ਇਹ ਨਾ ਇਹਦੇ ਨਾਲ ਇਹ ਭਰੀ ਆ। ਆ ਛੋਟੀ ਪੰਪੀ ਨਾਲ। ਹਾਂ ਛੋਟੀ ਪੰਪੀ ਸ਼ਾਮੀ ਨਾ ਇਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਖਾਲੀ ਨਾ ਅਸੀਂ ਹੰਗਾਮੀ ਤੌਰ, ਕਿਉਂਕਿ ਪਾਣੀ ਜਦੋਂ ਨਹੀਂ ਨਾ ਫਿਰ ਪਤਾ ਲੱਗਿਆ ਕਿ ਟਿਊਬਵੈੱਲ ਦਾ ਪਾਣੀ ਨਹੀਂ ਮਿਲ ਰਿਹਾ ਦੂਸਰੇ ਦਾ। ਆ ਦੇਖੋ ਜੀ, ਆ ਖਾਲੀ ਬਣਾਈ, ਆ ਸ਼ਾਮ ਨੂੰ ਖਾਲੀ, ਆ ਦੇਖੋ ਲੋਕੀ ਖਾਲੇ ਬਣਾਉਂਦੇ ਆ। ਆ ਖਾਲੀ ਬਣਾ ਕੇ ਨਾ ਜੀ ਆ ਇਹਨੂੰ ਪਾਣੀ ਜਿਹੜਾ ਆ ਉਹ ਲਾਤਾ। ਰਾਣਾ ਸਾਹਿਬ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਵੀ ਕਣਕ ਨੂੰ ਆਪਣੀ ਨੂੰ ਪਾਣੀ ਲਾਓ। ਕੱਲ ਨੂੰ ਨਾ ਅਸੀਂ ਬਿਲਕੁਲ ਤੇਰੀ ਵਾਲੀ ਗੱਲ ਜਿਹੜੀ ਆ ਨਾ, ਕਣਕ ਹੁਣ ਪਾਣੀ ਮੰਗ ਰਹੀ ਆ, ਇਹਨੂੰ ਨਾ ਹੁਣ ਅਸੀਂ ਸਵੇਰੇ ਜਾਂ ਪਰਸੋਂ ਨੂੰ ਨਾ ਖਾਦ ਵੀ ਪਾਉਂਦੇ ਆ, ਇਹਨੂੰ ਪਾਣੀ ਵੀ ਲਾਉਂਦੇ ਆ। ਸਹੀ ਹੋ ਗਿਆ। ਹਾਂ ਕਿਉਂਕਿ ਇਹਦਾ ਹੁਣ ਨਾ ਖੁਸ਼ਕ ਹੋ ਰਹੀ ਆ। ਪਹਿਲਾਂ ਸਾਡਾ ਇਹ ਸੀ ਖਿਆਲ ਵੀ ਇਹ 13 ਤਰੀਕ ਵਾਲੀ ਨਾ ਕਹਿ ਰਹੇ ਨਹਿਰ ਵਾਲਾ, ਲੇਕਿਨ ਨਹਿਰ ਵਾਲਾ ਹੁਣ ਲੱਗ ਰਿਹਾ ਕਿ ਨਹੀਂ, ਹਲੇ ਕੋਈ ਲੇਟ ਹੀ ਆ ਕੰਮ। ਅੱਛਾ। ਹਾਂ ਤੇ ਬਾਕੀ ਇਸ ਜਗ੍ਹਾ ਤੇ ਆ ਜਿਹੜੇ ਪਏ ਆ ਪਾਪੂਲਰ, ਇਹ ਵੀ ਲਾਣੇ ਆ ਬੰਦੇ ਸਾਡੇ। ਅਸਲ 'ਚ ਦੋ ਜਿਹੜੇ ਆ ਨਾ ਉਹ ਨਹੀਂ ਆ ਰਹੇ ਹੈ, ਤੇ ਆ ਦੂਸਰੀ ਆ ਰਹੇ ਆ ਬੰਦੇ, ਫਿਰ ਉਹਨਾਂ ਦਾ ਫਿਰ ਚਾਰਾ ਚੂਰਾ ਬਣਾਉਣ ਦੀ ਵਾਹਵਾ ਟਾਈਮ ਜਿਹੜਾ ਲੱਗ ਜਾਂਦਾ। ਭਾਈ ਦਲਾਵਰ ਆਏ ਹੋਏ ਸੀ, ਉਹਨਾਂ ਨਾਲ ਬਲਕਿ ਤੁਹਾਡੀ ਮੁਲਾਕਾਤ ਹੋ ਗਈ ਵਲਾਗ ਵਿੱਚ, ਬਲਕਿ ਉਹਨਾਂ ਨਾਲ ਕਰਨਾ ਸੀ। ਉਹ ਕਈ ਬੰਦੇ ਪੁੱਛਦੇ ਹਨ ਵੀ ਰਾਣਾ ਸਾਹਿਬ ਦਾ ਗੋਜਰੇ ਕਿੰਨਾ ਜ਼ਿਮੀਂਦਾਰਾ ਵਾ, ਯਾਰ ਨੇ ਜਿੰਨਾ ਉਹ ਭਾਈ ਦਲਾਵਰ ਹੀ ਕਰਦੇ ਆ। ਉੱਥੇ ਇੱਕ ਮੁਰੱਬਾ ਜ਼ਮੀਨ ਹੈ ਸਾਡੀ, ਤੇ ਉਹ ਰਿਟਾਇਰ ਹੋ ਗਏ ਆ। ਭਾਈ ਤਸਲੀਮ ਤੋਂ ਛੋਟੇ ਆ ਨਾ ਉਹ। ਤੇ ਮੈਂ ਪੁੱਛ ਰਿਹਾ ਸੀ ਉਹਨਾਂ ਕੋਲ ਕਿਸ ਤਰ੍ਹਾਂ, ਕਹਿ ਰਹੇ ਸੀ ਕਮਾਦ ਜਿਹੜਾ ਵਾ ਕੋਈ 1200 ਮਣ ਤੱਕ ਨਿਕਲਿਆ ਵਾ। ਮੱਕੀ ਵੀ ਕਹਿ ਰਹੇ ਸੀ 80-90 ਮਣ ਦੀ ਐਵਰੇਜ ਰਹੀ ਆ। ਤੇ ਇਸ ਤਰ੍ਹਾਂ ਹੁਣ, ਲੇਕਿਨ ਉਹ ਲਾਹੌਰ ਬੱਚੇ ਲਾਹੌਰ ਰਹਿੰਦੇ ਆ ਉਹਨਾਂ ਦੇ, ਉਹ ਫਿਰ 2-3 ਦਿਨ ਉੱਥੇ ਕਰਵਾਉਂਦੇ ਆ ਕੰਮ। ਸਹੀ ਹੋ ਗਿਆ। ਸਹੀ। ਆ ਪਿੱਪਲ ਵੀ ਤੁਹਾਡਾ ਜੀ ਆਇਆ ਜੀ। ਕਹਿੰਦੇ ਨੇ ਕਿ ਵੱਡਾ ਦਰਖਤ ਜਿਹੜਾ ਵਾ ਨਾ ਹੈ ਲਾਓ ਤੇ ਪਿੱਪਲ, ਕਿਉਂਕਿ ਐਸ ਕੇਜ ਤੋਂ ਬਾਅਦ ਫਿਰ ਇਹ ਫੈਲਣਾ ਸ਼ੁਰੂ ਹੁੰਦੇ ਆ। ਹੁਣ ਐਤਕੀ ਇਹਦੇ ਰੋੜੇ ਰਾੜੇ ਲਾਣੇ ਆ ਇਹਦੇ ਗਿਰਦ ਨੂੰ। ਠੀਕ ਹੋ ਗਿਆ ਜੀ। ਇਸ ਤਰ੍ਹਾਂ ਹੀ ਆ ਹੁਣ ਦਰਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਵੀ ਤਰੀਕੇ ਨਾਲ ਨਾ, ਕਿਉਂਕਿ ਅਸੀਂ ਹੁਣ ਆ ਪਾਪੂਲਰ ਬਹੁਤੇ ਸਾਰੇ ਬੰਦੇ ਕਹਿੰਦੇ ਵੀ ਇਹ ਸਿੱਧੇ ਜਾਂਦੇ, ਇਹਨਾਂ ਦਾ ਕਹਿੰਦੇ ਕੁਛ ਨਾ ਹੋਣ ਤੋਂ ਕੁਛ ਹੋਣਾ ਜਿਹੜਾ ਨਾ। ਹਾਂਜੀ, ਕੁਛ ਨਾ ਹੋਣ ਤੋਂ ਕੁਛ ਹੋਣਾ ਉਹ ਬਿਹਤਰ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਦੇਖੋ ਨਾ ਜਦੋਂ ਗਰਮੀਆਂ 'ਚ ਲੋ ਚੱਲਣੀ ਆ, ਹਾਂਜੀ, ਕਿਤੋਂ ਤਾਂ ਕੋਈ ਠੰਡੀ ਹਵਾ ਯਾਨੀ ਕਿ ਆਣੇ ਵਾਲੀ ਨਾ ਜਿਹੜਾ ਹਿਸਾਬ ਕਿਤਾਬ ਉਹ ਹੋਏਗਾ। ਇੱਥੇ ਇੱਕ ਹੋਰ ਆ, ਆਪਣਾ ਕੋਲ 100 ਦਿਨ 85 ਦਿਨ ਵਾਲੇ ਪਏ ਆ। ਇਹ ਇਨਸ਼ਾਅੱਲਾ ਤਾਲਾ ਤੁਸੀਂ ਦੇਖੋਗੇ 85 ਦਿਨਾਂ ਤੋਂ ਬਾਅਦ ਬਹੁਤ ਕੁਛ ਯਾਨੀ ਕਿ ਜਿਹੜਾ ਨਾ ਹੌਲੀ ਹੌਲੀ ਇੱਕੋ ਦਿਨ 'ਚ ਤਾਂ ਨਹੀਂ ਇਹ ਉਹ ਤਾਂ ਨਹੀਂ ਹੈ ਕਿ ਉਹ ਜਿਸ ਤਰ੍ਹਾਂ ਕਹਿੰਦੇ ਵੀ ਮਿਕਸਚਰ ਨੇ ਮਿਲਾਈ ਹੋਈ ਤੇ ਸੜਕ ਇੱਕੋ ਦਿਨ 'ਚ ਬਣ ਜੇ। ਇਹ ਪਹਿਲੇ ਵਾਲੇ ਹਿਸਾਬ 'ਚ ਨਹੀਂ ਇਸ ਗੱਲੋਂ ਤਾਂ ਤੁਸੀਂ ਸਿਆਣੇ ਆ। ਪੂਰੇ 3 ਮਹੀਨੇ ਲਏ ਆ, 100 ਦਿਨ ਨਹੀਂ ਹੈਗੇ ਉਹ। 3 ਮਹੀਨੇ 3.25 ਮਹੀਨੇ ਬਣਦੇ ਆ। ਤੇ ਚਲੋ ਦੇਖਾਂਗੇ ਵੀ ਇਹ ਤੁਹਾਡਾ 100 ਦਿਨਾਂ ਵਾਲਾ ਜਿਹੜਾ ਵਰਕ ਚੈਲੰਜ ਆ ਕੀ ਕਰਦਾ, ਤੇ ਸਾਡੇ ਦੇਖਣ ਵਾਲੇ ਜਿਹੜਾ ਸਾਡਾ ਟੱਬਰ ਆ ਸਾਰਾ ਉਹ ਵੀ ਜ਼ਰੂਰ ਦੇਖੂਗਾ ਜੀ। ਹੈ ਅੱਛਾ ਰਾਣਾ ਸਾਹਿਬ, ਇੱਕ ਗੱਲ ਕਰਨੀ ਸੀਗੀ ਤੁਹਾਡੇ ਨਾਲ। ਸਾਡੇ ਦੋਸਤ ਆ ਜੀ, ਇੱਕ ਸਾਡੇ ਵੀਰ ਆ ਖਾਵਰ ਜੰਜੋਆ ਸਾਹਿਬ। ਰਾਣਾ ਸਾਹਿਬ ਉਹਨਾਂ ਨੇ ਮੈਨੂੰ WhatsApp ਦੇ ਉੱਤੇ ਮੈਸੇਜ ਕੀਤਾ ਸੀਗਾ ਵੀ ਰਮਜ਼ਾਨ ਆ ਰਿਹਾ ਹੈ। ਬਿਲਕੁਲ, ਰਮਜ਼ਾਨ ਅੱਜ 6 ਦਿਨ ਰਹਿ ਗਏ ਆ, 18 ਫਰਵਰੀ ਨੂੰ ਜਿਹੜਾ ਆ ਜੀ। ਤੇ ਉਹ ਵੀ ਸਾਰੇ ਦੋਸਤਾਂ ਵੀਰਾਂ ਨੂੰ ਜੀ ਰਮਜ਼ਾਨ ਵੀ ਮੁਬਾਰਕ। ਤੇ ਉਹਨਾਂ ਨੇ ਇੱਕ ਗੱਲ ਕੀਤੀ ਸੀਗੀ ਰਾਣਾ ਸਾਹਿਬ ਵੀ ਸਾਡੇ ਉਧਰ ਜਿਹੜੇ ਬਾਹਰਲੇ ਮਮਾਲਕ ਆ ਨਾ, ਵੀ ਇੱਥੇ ਰਮਜ਼ਾਨ ਆਉਣ ਦੀ ਖੁਸ਼ੀ ਵਿੱਚ ਨਾ ਜੀ ਚੀਜ਼ਾਂ ਜਿਹੜੀਆਂ ਸਸਤੀਆਂ, ਉਹਨਾਂ ਦੇ ਉਹ ਰੇਟ ਸਸਤੇ ਹੋ ਜਾਂਦੇ ਹੈ। ਤੇ ਉਹ ਫਿਰ ਮੈਕ ਲਾ ਲਈਏ ਫਿਰ ਇਸ ਤਰ੍ਹਾਂ ਤੋਂ। ਹਾਂ ਨਹੀਂ, ਥੋੜੇ ਹੀ ਫਾਸਲੇ ਤੇ ਹੈ। ਹਾਂ ਇੰਨੇ ਕਿ ਜਿਹੜਾ ਕਮ ਕਮ ਤੁਹਾਡੇ ਬਾਜ਼ੂ ਤਾਂ ਆਸਾਨ ਰਹੇਗੀ। ਚਲੋ ਮੈਂ ਇੱਕ ਮਿੰਟ ਫਿਰ ਦੱਸਦਾ। ਲਓ ਜੀ, ਆਵਾਜ਼ ਆ ਗਿਆ ਰੱਬੀ ਹੈ। ਅੱਗੇ ਵੀਡੀਓ ਜਦੋਂ ਸ਼ੁਰੂ ਕੀਤੀ ਸੀ ਜਦੋਂ ਨਹੀਂ ਆਇਆ ਸੀਗਾ, ਫਿਰ ਵਿੱਚ ਜਦੋਂ ਆ ਗਿਆ ਸੀ ਪਹੁੰਚ ਗਿਆ ਸੀ, ਵੱਢ ਰਿਹਾ ਸੀ ਨਾ। ਤੇ ਹੁਣ ਕਹਿਣ ਲੱਗਿਆ ਵੀ ਜਿਹੜਾ ਵੀਡੀਓ ਤੁਹਾਡੀ ਮੈਂ ਬਣਾਉਣਾ, ਤੇ ਅਸੀਂ ਕਿਹਾ ਚਲੋ ਲਓ ਫੜ ਲਾ ਵੀ ਤੂੰ ਕੈਮਰਾ ਫੜ ਲਾ। ਆਵਾਜ਼ ਦੀ ਇਹੀ ਤਾਂ ਖੂਬੀ ਹੈ ਕਿ ਆਵਾਜ਼ ਹਰ ਰੋਲ ਜਿਹੜਾ ਵਾ ਨਾ ਬਗੈਰ ਕਹਿ ਜਿਹੜਾ ਵਾ ਨਾ ਆ ਕਰ ਲੈਂਦਾ। ਅੱਛਾ ਰਾਣਾ ਸਾਹਿਬ, ਮੈਂ ਗੱਲ ਕਰਦਾ ਸੀਗਾ ਵੀ ਸਾਡੇ ਦੋਸਤ ਜਿਹੜੇ ਖਾਵਰ ਜੰਜੋਆ ਸਾਹਿਬ ਆ ਨਾ, ਉਹਨਾਂ ਨੇ ਮੈਨੂੰ ਕੁਝ ਲਿਸਟ ਵੀ ਭੇਜੀ ਹੈ, ਉਹ ਮੈਂ ਤੁਹਾਨੂੰ ਵਿੱਚ ਲਾ ਵੀ ਦਊਂਗਾ ਹੈ। ਤੇ ਉਹ ਕਹਿੰਦੇ ਆ ਵੀ ਇੱਥੇ ਚੀਜ਼ਾਂ ਜਿਹੜੀਆਂ ਨਾ ਸਸਤੀਆਂ ਹੋ ਗਈਆਂ। ਉਹਨਾਂ ਦੀ ਪਰਸੈਂਟ ਕੋਈ 30% ਘਟਾਤੀ, ਕੋਈ 50% ਘਟਾਤੀ। ਵੀ ਇੰਨਾ ਕੰਮ ਜਿਹੜਾ ਨਾ ਉੱਥੇ ਸਸਤਾ ਕਰਤਾ। ਕਾਹਦੇ ਵਾਸਤੇ? ਰਮਜ਼ਾਨ ਸ਼ਰੀਫ ਆਉਣ ਦੀ ਖੁਸ਼ੀ ਦੇ ਵਿੱਚ ਵੀ ਲੋਕਾਂ ਤਾਈਂ ਜਿਹੜਾ ਨਾ ਵੀ ਜਿਹੜੇ ਜਿਨ੍ਹਾਂ ਦੀ ਪਹੁੰਚ 'ਚ ਕੋਈ ਚੀਜ਼ ਨਹੀਂ ਵੀ ਹੈਗੀ ਨਾ, ਉੱਥੇ ਉਹਨਾਂ ਦੀ ਰਾਣਾ ਸਾਹਿਬ ਪਹੁੰਚ 'ਚ ਬਣ ਜਾਂਦੀ ਹੈ। ਤੇ ਜਿਹੜਾ ਸਾਡਾ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਨਿਜ਼ਾਮ ਆ, ਉਹ ਹੁਣੇ ਨਾਲੋਂ ਤੁਸੀਂ ਹਿਸਾਬ ਲਾ ਲਓ
ਵੀ ਉਹ ਹੁਣ ਉਹ ਡਬਲ ਤੇ ਚੱਲ ਜਾਣਾ। ਹਾਂ ਇਹ ਕੀ ਇਹ ਦੋ ਕੌਮੀ ਨਜ਼ਰੀਆ ਕਿਹੜਾ? ਅੱਛਾ ਇਹ ਦੇਖੋ ਨਾ ਹੁਣ ਕ੍ਰਿਸਮਸ ਆਉਂਦੀ ਹੈ ਨਾ, ਜਿੰਨੇ ਵੀ ਮੁਸਲਿਮ ਮੁਲਕ ਆ ਉੱਥੇ ਯਾਨੀ ਕਿ ਜਿਹੜਾ ਨਾ ਚੀਜ਼ਾਂ ਸਸਤੀਆਂ ਹੋ ਜਾਂਦੀਆਂ। ਰਮਜ਼ਾਨ ਆਉਂਦਾ ਬਹੁਤ ਸਾਰੇ ਇਸਲਾਮੀ ਮੁਲਕਾਂ 'ਚ ਚੀਜ਼ਾਂ ਜਿਹੜੀਆਂ ਵਾ ਨਾ ਸਸਤੀਆਂ ਹੋ ਜਾਂਦੀਆਂ ਹਾਂਜੀ ਹੈ। ਤੇ ਸਾਡੇ ਜਿਹੜਾ ਵਾ ਨਾ ਉਲਟੀ ਗੰਗਾ ਬਹਿੰਦੀ ਆ ਇੱਥੇ ਜਨਾਬ, ਖਜੂਰ ਜਿਹੜੀ 500 ਆ ਨਾ ਉਹ ਪਹਿਲੇ ਰੋਜ਼ਿਆਂ 'ਚ 800 ਹੋ ਜਾਏਗੀ। ਹਾਂਜੀ ਜਿਹੜਾ ਹੁਣ ਫਰੂਟ 150 ਰੁਪਏ ਹੈ ਨਾ ਉਹ 250 300 ਹੋ ਜਾਏਗਾ। ਹਾਂਜੀ ਹੈਂ? ਕੋਈ ਸ਼ੱਕ ਨਹੀਂ। ਤੇ ਇੰਜ ਨਾ ਲੁੱਟ ਮਾਰ ਵਾਲਾ ਸਿਲਸਿਲਾ ਨਾ ਜਿਹੜਾ ਵਾ ਭਾਈ, ਹਾਂ ਭਾਈ ਤਸਨੀਮ ਮੇਰੇ ਨਾ ਉਜ਼ਬੇਕਿਸਤਾਨ ਤੇ ਤਾਜਿਕਿਸਤਾਨ ਵਿੱਚ ਰਹੇ ਆ। ਉਹ ਕਹਿੰਦੇ ਕਿ ਤੁਰਕੀ 'ਚ ਵੀ ਉਹਨਾਂ ਦਾ ਕਾਫੀ 35 36 ਮੁਲਕ ਉਹਨਾਂ ਨੇ ਫਿਰੇ ਆ। ਉਹ ਕਹਿੰਦੇ ਕਿ ਬਹੁਤ ਸਾਰੇ ਮੁਲਕਾਂ 'ਚ ਲੋਕ ਨਾ ਅਫਤਾਰੀ ਘਰੋਂ ਬਾਹਰ ਕਰਦੇ ਆ, ਪਾਰਕਾਂ ਵਗੈਰਾ 'ਚ ਹੈ। ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਮਹਿਮਾਨ ਨੂੰ ਜਿਹੜਾ ਵਾ ਨਾ ਲਾਜ਼ਮੀ ਨਾਲ ਸ਼ਾਮਿਲ ਕਰ ਲਿਆ ਜਾਏ, ਜਾਂ ਵੈਸੇ ਵੀ ਯਾਨੀ ਕਿ ਕਲੈਕਟਿਵ ਜਿਹੜੀਆਂ ਨਾ ਫੈਮਲੀਆਂ ਇਕੱਠੇ ਹੋ ਕੇ ਨਾ ਕਰਦੇ ਆ, ਤੇ ਬੜਾ ਅੱਛਾ ਯਾਨੀ ਕਿ ਨਾ ਰਹਿੰਦਾ। ਲੇਕਿਨ ਸਾਡੇ ਜਿਹੜਾ ਵਾ ਨਾ ਦੋਨੇ ਆਲੇ ਸਿਲਸਿਲੇ ਇੱਕ ਤਾਂ ਇਹ ਆ ਕਿ ਰੇਟ ਬਹੁਤ ਹੋ ਜਾਂਦੇ ਆ, ਇੱਕ ਰੋਜ਼ੇ ਹੁੰਦੇ ਆ ਸਿਹਤ ਲਈ ਹੈ ਵੀ ਫਾਕਾ। ਉਹ 24 ਘੰਟੇ ਦੀ ਜਿੰਨੀ ਖੁਰਾਕ ਆ ਨਾ ਅਸੀਂ ਰੋਜ਼ਿਆਂ 'ਚੋਂ ਵਧਾ ਲੈਂਦੇ ਹਾਂ। ਯਾਨੀ ਕਿ ਰੋਜ਼ਾ ਜਦੋਂ ਖੋਲਦੇ ਆ ਇੰਨਾ ਕੁਝ ਖਾਂਦੇ ਆ ਨਾ ਹੈ, ਪਹਿਲੋਂ ਇਸ ਕਰਕੇ ਵੀ ਕੁਝ ਖਾਦਾ ਨਹੀਂ, ਪਰ ਸਵੇਰੇ ਇਸ ਡਰ ਤੋਂ ਵੀ ਕੁਝ ਖਾਣਾ ਨਹੀਂ ਹੈ ਵੀ ਉਹ ਜੇ ਕੋਈ ਇੱਕ ਪਰੌਂਠਾ ਖਾਂਦਾ ਨਾ ਸਵੇਰੇ, ਉਹ 2 ਪਰੌਂਠੇ ਖਾਣ ਕੇ ਸਾਰੀ ਦਿਹਾੜੀ ਭੁੱਖੇ ਰਹਿਣਾ। ਔਰ ਸ਼ਾਮ ਨੂੰ ਵੀ ਯਾਨੀ ਕਿ ਜਿਹੜਾ ਵਾ ਨਾ ਉਹ ਔਰ ਫਿਰ ਆਇਲੀ ਚੀਜ਼ਾਂ ਇੰਨੀਆਂ ਯਾਨੀ ਕਿ ਨਾ ਪਕੌੜੇ ਸਮੋਸੇ ਇਹ ਕਿ ਮੈਂ ਕਹਿਣਾ ਕਿ ਕਈ ਬੰਦੇ ਤਾਂ ਐਸੇ ਹੈ ਕਿ ਉਹ ਰੋਜ਼ਿਆਂ 'ਚ ਰੋਟੀ ਨਹੀਂ ਖਾਂਦੇ, ਉਹ ਨਾ ਪਕੌੜੇ ਸਮੋਸੇ ਨਹੀਂ ਭੱਲੇ ਕਿਆ। ਹਾਲਾਂਕਿ ਮੇਰੇ ਖਿਆਲ 'ਚ ਨਾ ਵੀ ਤੁਸੀਂ ਖਜੂਰਾਂ ਖਾਓ, ਦੁੱਧ ਦਾ ਕੋਈ ਗਲਾਸ ਪੀ ਲਓ ਹੈ, ਕੋਈ ਰੋਟੀ ਥੋੜੀ ਬਹੁਤੀ ਯਾਨੀ ਕਿ ਜਿਹੜਾ ਵਾ ਨਾ ਐਨਰਜੀ ਵਾਲੀਆਂ ਸ਼ਾਵਾਂ ਜਿਹੜੀਆਂ ਵਾ ਨਾ ਵੀ ਰੋਜ਼ੇ 'ਚ ਜਿਹੜਾ ਫਿਜ਼ੀਕਲੀ ਫਾਇਦੇ ਹੋਣੇ ਚਾਹੀਦੇ ਆ ਫਾਕੇ ਦੇ ਹੈ। ਹੁਣ ਤੁਸੀਂ 15-16 ਘੰਟੇ ਦਾ ਰੋਜ਼ਾ ਰੱਖਿਆ ਵਾ ਹੈ, ਤੇ ਤਲੀਆਂ ਹੋਈਆਂ ਸ਼ਾਵਾਂ ਤੋਂ ਤੁਸੀਂ ਆਗਾਜ਼ ਕਰ ਦਿੱਤਾ ਵਾ ਹੈ। ਤੇ ਉਹ ਫਿਰ ਉਹ ਜਦੋਂ ਕਿ ਨਾਲ ਫਿਰ ਪਾਣੀ ਧੜਾ ਧੜ ਯਾਨੀ ਕਿ ਜਿਹੜਾ ਵਾ ਨਾ ਪੀ ਜਾਣੇ। ਇਹ ਇਤਦਾਲ ਤੇ ਨਾ ਯਾਨੀ ਕਿ ਜਿਹੜਾ ਵਾ ਨਾ ਚੀਜ਼ਾਂ ਨੂੰ ਰਹਿਣਾ ਚਾਹੀਦਾ। ਔਰ ਬਸ ਇਹ ਕਹਿਣਾ ਹੀ ਆ, ਬਾਕੀ ਅਸਰ ਤਾਂ ਇਹ ਆ ਵੀ ਇਹਨਾਂ ਨੂੰ ਸਾਡੇ ਨਾ ਜਿਹੜੇ ਦੁਕਾਨਦਾਰ ਤਬਕਾ ਵਾ ਨਾ ਇਹਨਾਂ ਨੂੰ ਕੋਈ ਨਹੀਂ ਆਉਂਦੀ ਹੈ ਇਹ। ਅੱਛਾ ਫਿਰ ਕਹਿਣਗੇ ਅਫਤਾਰੀਆਂ ਕਰਾਉਣ ਵੀ ਯਾਰ ਲੁੱਟ ਮਾਰ ਦੇ ਪੈਸਿਆਂ ਦੀ ਕਾਹਦੀ ਅਫਤਾਰੀ ਹੈ? ਚੋਰੀ ਦੀ ਮੁਰਗੀ ਕਹਿੰਦੇ ਹਾਂ, ਚੋਰੀ ਦੀ ਮੁਰਗੀ ਹਲਾਲ ਕਰ ਲਓ ਹਾਂ ਵੀ ਜਦੋਂ ਮੁਰਗੀ ਚੋਰੀ ਦੀ ਉਹ ਕਾਹਦੀ ਹਲਾਲ ਆ ਹੈ? ਤੇ ਇਹ ਛੱਪੜ ਦੇ ਪਾਣੀ ਨੂੰ ਵਜ਼ੂ ਕਰਨ ਤੋਂ ਜਿਹੜਾ ਵਾ ਨਾ ਜਦੋਂ ਆਗਾਜ਼ ਹੀ ਤੁਸੀਂ ਕੰਮ ਗਲਤ ਕਰ ਦਿੱਤਾ, ਫਿਰ ਕਾਹਦੀ ਨਮਾਜ਼ ਆ, ਕਾਹਦਾ ਉਹਦਾ ਰੌਲਾ। ਤੇ ਇਹ ਭਾਈ ਨਾ ਕੋਈ ਇਸ ਤਰ੍ਹਾਂ ਅਫਤਾਰੀਆਂ ਕਰਾਉਣ ਤੋਂ ਨਹੀਂ, ਤੁਸੀਂ ਆਪਣੇ ਰੇਟ ਠੀਕ ਰੱਖੋ, ਤੁਹਾਡੀ ਤਰਫੋਂ ਸਾਰੀ ਕੌਮ ਨੂੰ ਅਫਤਾਰੀ ਆ। ਮੈਂ ਕਹਿੰਦਾ ਉਹੀ ਗੱਲ ਆ ਨਾ ਵੀ ਚਲੋ ਦੇਖੋ ਨਾ ਇਹ ਇੱਕ ਇਹਤਰਾਮ ਆ ਸਾਡੇ। ਦੇਖੋ ਸਭ ਤੋਂ ਵੱਡਾ ਰੁਕਨ ਆ ਰਮਜ਼ਾਨ ਸ਼ਰੀਫ, ਰੋਜ਼ਾ ਜਿਹੜਾ ਆ ਇਸਲਾਮ ਦਾ, ਤੇ ਇਹਦੀ ਆੜ ਦੇ ਵਿੱਚ ਪੈਸਾ ਕਮਾਣਾ। ਤੇ ਦੇਖੋ ਫਿਰ ਸਾਡੇ ਨਾਲ ਉਹ ਲੋਕ ਚੰਗੇ ਨਹੀਂ ਹੈਗੇ ਵੀ ਜਿਹੜੇ ਘਟਾ ਦਿੰਦੇ ਆ। ਮੈਨੂੰ ਆਪਣਾ ਇੱਕ ਮਰਹੂਮ ਕਦਨ ਯਾਦ ਆ ਜਾਂਦਾ, ਉਹ ਕਹਿੰਦਾ ਹੁੰਦਾ ਸੀ ਵੀ ਇਹ ਕੌਮ ਨਾ ਮਰਿਆਂ ਦੀ ਘੜੀਆਂ ਲਾਉਂਦੀ ਆ, ਐਕਸੀਡੈਂਟ ਹੋ ਜਾਏ ਨਾ ਉਹ ਘੜੀਆਂ ਗੋਟੀਆਂ ਲਾਣਾ ਸ਼ੁਰੂ ਕਰ ਦਿੰਦੇ ਆ ਹੈ। ਤੇ ਚੀਜ਼ਾਂ ਨੂੰ ਨਾ ਇਹ ਫਾਇਦਾ ਨਹੀਂ, ਫਸੇ ਬੰਦੇ ਤੋਂ ਨਾ ਫਾਇਦਾ ਨਹੀਂ। ਸਵਾਬ ਵਾਲਾ ਮਹੀਨਾ ਵਾ, ਇਹਦੇ 'ਚ ਸਵਾਬ ਕਮਾਉਣਾ ਨਹੀਂ ਚਾਹੀਦਾ, ਬਲਕਿ ਸਵਾਬ ਦੇ ਬਜਾਏ ਆਜ਼ਾਬ ਖੱਟਦੇ ਆ ਹੈ। ਜਦੋਂ ਤੁਸੀਂ 100 ਵਾਲੀ ਸ਼ਾਇਦ 150 ਦੀ ਵੇਚਣੀ ਆ ਹੈ, ਤੇ ਫਿਰ ਉਹ ਕੀ ਅਰ ਅੱਛਾ ਫਿਰ ਸਾਡੇ ਨਾ ਇੱਕ ਲੋਕਾਂ ਦਾ ਵੀ ਹੈ। ਮੈਂ ਕਹਿੰਦਾ ਕਿ ਜਿਹੜਾ ਫਰੂਟ ਤੁਹਾਨੂੰ ਪਤਾ ਯਾਰ ਇਹ 150 ਰੁਪਏ ਆ, ਜਦੋਂ ਉਹਨਾਂ ਨੇ ਪਹਿਲੇ ਰੋਜ਼ਾਂ 'ਚ 250 ਕਰ ਦਿੱਤਾ, ਤੁਸੀਂ ਬਾਈਕਾਟ ਕਰੋ। ਰਾਣਾ ਸਾਹਿਬ ਚਲੋ ਉਹ ਵੀ ਹੋ ਗਿਆ, ਬੰਦਿਆਂ ਦਾ ਵੀ। ਸਰਕਾਰਾਂ ਦੇਖੋ ਨਾ ਸਾਡੇ ਇੱਥੇ ਹੁਣ ਸਰਕਾਰ ਕਿੰਨੀ, ਮੈਂ ਕਹਿੰਦਾ ਵੀ ਇੰਨੀ ਐਕਟਿਵ ਆ। ਹਾਂ ਵੈਸੇ ਤਾਂ ਗੁੱਡੀਆਂ ਤੱਕ ਜਿਹੜਾ ਜਿੱਥੇ ਪਤੰਗਾ ਤੱਕ ਤੁਸੀਂ ਦੇਖੋ ਵੀ ਲਾਹੌਰ ਸ਼ਹਿਰ ਦੇ ਵਿੱਚ ਬਸੰਤ ਹੋਈ ਆ, ਉਹਨਾਂ ਦੇ ਉੱਤੇ ਵੀ ਉਹ ਲੱਗਿਆ ਹੋਇਆ ਸੀਗਾ QR ਕੋਡ ਜਿਹੜੀ ਹੈ ਡੋਰਾਂ ਦੇ ਉੱਤੇ ਵੀ। ਜਦੋਂ ਤੁਸੀਂ ਇੱਕ ਬਸੰਤ ਦਾ ਇੱਕ ਦਿਨ ਦਾ ਜਿਹੜਾ ਇੱਕ ਇਵੈਂਟ ਹੈਗਾ ਆ, ਉਹਨੂੰ ਇੰਨਾ ਕੰਟਰੋਲਡ ਉਹ ਕਰ ਸਕਦੇ ਆ, ਕੋਈ ਸ਼ੱਕ ਨਹੀਂ ਹੋਇਆ, ਇਹ ਤੰਜ਼ ਨਹੀਂ ਹੈ
ਇਹ ਹੋਇਆ ਤੇ ਫਿਰ ਯਾਰ ਆ ਜਿਹੜਾ ਰਮਜ਼ਾਨ ਸ਼ਰੀਫ ਦੇ ਵਿੱਚ ਜਿਹੜੀ ਆਹ ਜਦੋਂ ਲੱਖਾਂ ਬੰਦਿਆਂ ਨੂੰ ਤੁਸੀਂ ਕੰਟਰੋਲ ਕਰ ਸਕਦੇ ਆ ਤਾਂ ਛੋਟਾ ਜਿਹਾ ਕੰਮ ਆ ਇਹਦੇ ਉੱਤੇ ਵੀ ਯਾਰ ਸਾਡੀ ਵੀਡੀਓ ਨੂੰ ਅੱਗੇ ਨੂੰ ਸ਼ੇਅਰ ਜ਼ਰੂਰ ਕਰਿਓ ਵੀ ਇਹ ਜਿਹੜਾ ਸਾਡਾ ਖਬਰ ਜੰਜੋਆ ਸਾਹਿਬ ਸਾਡਾ ਕੰਮ ਆ ਤੁਸੀਂ ਸਾਨੂੰ ਦੱਸਿਆ ਸਾਡੇ ਪਹਿਲਾਂ ਵੀ ਇਹ ਗੱਲਾਂ ਜ਼ਿਹਨ ਦੇ ਵਿੱਚ ਹੈਗੀਆਂ ਲੇਕਿਨ ਤੁਹਾਡੀ ਮਿਹਰਬਾਨੀ ਆ ਤੁਸੀਂ ਸਾਨੂੰ ਇਸ ਪਾਸੇ ਜਿਹੜਾ ਸਾਡਾ ਧਿਆਨ ਕਰਾਇਆ ਤੇ ਅਸੀਂ ਵੀਡੀਓ ਬਣਾ ਸਕਦੇ ਆ ਅਸੀਂ ਇਹਦੇ ਛੋਟੇ ਛੋਟੇ ਕਲਿੱਪ ਬਣਾ ਕੇ ਲਾ ਸਕਦੇ ਆ ਸਾਡਾ ਕੰਮ ਬੋਲਣਾ ਆ ਅਸੀਂ ਬੋਲ ਸਕਦੇ ਆ ਅਸੀਂ ਗੱਲ ਕਰ ਸਕਦੇ ਆ ਬਾਕੀ ਕਰਨਾ ਜਾਂ ਤਾਂ ਸਰਕਾਰਾਂ ਨੇ ਆ ਜਾਂ ਫਿਰ ਅਸੀਂ ਖੁਦ ਵੀ ਕਰ ਸਕਦੇ ਆ ਰਾਣਾ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਨਾ ਜਿਹੜਾ ਫਰੂਟ ਮਹਿੰਗਾ ਹੁੰਦਾ ਹੈ ਅਸੀਂ ਉਹਨੂੰ ਕਿਉਂ ਨਹੀਂ ਬਾਈਕਾਟ ਕਰਦੇ ਨਾ ਲਓ ਕੋਈ ਹੋਰ ਚੀਜ਼ ਲੈ ਲਓ ਮੈਂ ਕਹਿੰਦਾ ਜਿਹੜੀ ਵੀ ਚੀਜ਼ ਆ ਤੁਸੀਂ ਜਿਹੜਾ ਵਾ ਨਾ ਜੇ ਤੁਸੀਂ ਪਰ ਸਾਰੀਆਂ ਹੀ ਰਾਣਾ ਇਹੀ ਹਾਲ ਹੁੰਦਾ ਨਹੀਂ ਉਹਦੇ 'ਚ ਇੱਕ ਹੋਰ ਹੁੰਦਾ ਵਾ ਚੀਜ਼ਾਂ ਜਦੋਂ ਨਾ ਤੁਸੀਂ ਉਹ ਅਗਰ ਉਹਨਾਂ ਚੀਜ਼ਾਂ ਦੀ ਕੰਜ਼ੰਪਸ਼ਨ ਤੁਸੀਂ ਘਟਾ ਦੋ ਨਾ ਹੈ ਯਾਰ ਦੋ ਚਾਰ ਚੀਜ਼ਾਂ ਜ਼ਿਆਦਾ ਸੇਬ ਵੱਧਦਾ ਵੀ ਉਹਦੇ ਕਿਉਂਕਿ ਉਹ ਫਰੂਟ ਚਾਟ ਵਗੈਰਾ ਕੇਲੇ ਦਾ ਰੇਟ ਵੱਧਦਾ ਕੇਲਾ ਕਿੰਨੂ ਫਰੂਟ ਹਰ ਸ਼ਾਈ ਯਾਨੀ ਕਿ ਜਿਹੜਾ ਵਾ ਨਾ ਇਹ ਖਜੂਰਾਂ ਨਹੀਂ ਉਹਦੇ ਯਾਰ ਮੇਰੀ ਗੱਲ ਤੁਸੀਂ ਮੈਂ ਕਹਿੰਦਾ ਕਿ ਤੁਸੀਂ ਸਾਦਾ ਜਿਹੜੀ ਰੋਟੀ ਖਾ ਰਹੇ ਆ ਨਾ ਤੁਸੀਂ ਉਹੀ ਖਾਈ ਰੱਖੋ ਹੈ ਇਹ ਅਸਲ ਚ ਹੁੰਦਾ ਕਿ ਕਹਿੰਦੇ ਅਗਲੇ ਨੂੰ ਜਦੋਂ ਤਲਬ ਵੱਧਦੀ ਹੈ ਨਾ ਜਦੋਂ ਰੇਟ ਯਾਰ ਆਪ ਘੁਟਨੇ ਨਾ ਟੇਕੋ ਅਗਲੇ ਦੇ ਅੱਗੇ ਉਹਨੂੰ ਕੋਸ਼ਿਸ਼ ਕਰੋ ਕਿ ਉਹਦੀ ਜਿਹੜਾ ਨਾ ਉਹਦੇ ਘੁਟਨੇ ਟਿਕਾਓ ਤੁਸੀਂ ਹੈ ਤੁਸੀਂ ਅਗਰ ਤੁਸੀਂ ਇਹ ਕਰੋਗੇ ਤੇ ਆਪੇ ਕੁਝ ਅਰਸੇ ਬਾਅਦ ਜਿਹੜਾ ਵਾ ਨਾ ਯਾਰ ਮੇਰੀ ਗੱਲ ਸੁਣ ਅਗਰ ਕੋਈ ਇੱਕ ਬੰਦਾ ਕੋਈ ਚੀਜ਼ ਐਸੀ ਰੱਖਦਾ ਨਾ ਮਹਿੰਗੀ ਵੇਚਣ ਦੇ ਉਹ ਇੱਕ ਦਿਨ ਨਾ ਉਹਦੀ ਵਿਕੇਗੀ ਤੇ ਅਗਲੇ ਦਿਨ ਉਹਨੂੰ ਆਪੇ ਅਕਲ ਆ ਜਾਏਗੀ ਸਹੀ ਗੱਲ ਹੈ ਇਹ ਬਹੁਤ ਸਾਰੀ ਜਗ੍ਹਾ ਤੇ ਮੁਲਕ ਬਹੁਤ ਸਾਰੇ ਮੁਲਕਾਂ 'ਚ ਹੋਇਆ ਇਸ ਤਰ੍ਹਾਂ ਅਗਲਿਆਂ ਨੇ ਯਾਨੀ ਕਿ ਜਿਹੜਾ ਨਾ ਜਿਹਨੂੰ ਕਹਿੰਦੇ ਨੱਥ ਪਾਤੀ ਨਹੀਂ ਜੀ ਆਵਾਮ ਨੱਥ ਪਾ ਸਕਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੁਸੀਂ ਆਪ ਥੋੜਾ ਜਿਹਾ ਇਹਦੇ ਤੇ ਉਹ ਖੜੇ ਹੋਣਾ ਚਾਹੀਦਾ ਹੈ ਵੀ ਜਿਵੇਂ ਰਾਣਾ ਸਾਹਿਬ ਨੇ ਗੱਲ ਕੀਤੀ ਹੈ ਬਾਰ-ਬਾਰ ਇਹ ਗੱਲ ਕੀ ਦੌਰਾਨੀ ਖਬਰ ਜੰਜੋਆ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਡਾ ਇਸ ਪਾਸੇ ਧਿਆਨ ਕਰਾਇਆ ਤੇ ਅਸੀਂ ਜਨਾਬ ਜੀ ਤੁਹਾਡੇ ਆਖਣ ਦੇ ਮੁਤਾਬਕ ਅਸੀਂ ਇਹ ਗੱਲ ਕਰਤੀ ਆ ਤੇ ਇਹ ਗੱਲਾਂ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਦੀ ਕੋਈ ਚਾਰ ਬੰਦੇ ਗੱਲ ਸੁਣਦੇ ਆ ਨਾ ਉਹਨਾਂ ਨੂੰ ਵੀ ਚਾਹੀਦਾ ਵੀ ਇਸ ਮੁੱਦੇ ਉੱਤੇ ਜਿਹੜੀ ਹੈ ਨਾ ਗੱਲ ਜ਼ਰੂਰ ਕਰਨ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਕੰਟਰੋਲ ਕੀਤਾ ਜਾਵੇ ਯਾਰ ਇਸ ਤਰ੍ਹਾਂ ਹੁੰਦਾ ਆ ਹੁਣ ਜਿਹੜੇ ਕਈ ਜਗ੍ਹਾ ਤੇ ਦੇਖਿਆ ਨਾ ਜਿਹੜੇ ਮੋਟਰਵੇ ਤੇ ਇਹ ਤੇ ਹੋਟਲ ਵਾਲੇ ਰੇਟ ਜ਼ਿਆਦਾ ਲਾਉਂਦੇ ਮੈਂ ਤਾਂ ਬਹੁਤ ਹੀ ਬਣਾਇਆ ਹੈ ਕਿ ਮੈਂ ਨਾ ਕਦੇ ਰਾਣਾ ਸਾਹਿਬ ਉੱਥੋਂ ਬੰਦੇ ਫੈਸ਼ਨ 'ਚ ਖਾਂਦੇ ਜਾ ਕੇ ਨਾ ਬਿਲਕੁਲ ਨਹੀਂ ਕਦੇ ਵੀ ਜਿਹੜਾ ਯਾਰ ਜਦੋਂ ਜਿਹੜੀ ਚੀਜ਼ 50 ਦੀ ਆ ਕਿਉਂ ਉਹਦੇ 100 ਰੁਪਏ ਦਿੱਤੇ ਜਾਣ 700 ਰਾਣਾ ਸਾਹਿਬ 700 ਦੀ ਚਾਹ ਦਾ ਕੱਪ ਹੈਗਾ 에어ਪੋਰਟ ਹਾਂ ਲੋ ਜੀ ਇੱਕ ਹੋਰ ਗੱਲ ਤੁਹਾਡੇ ਨਾਲ ਇਹ ਕਰਨੀ ਸੀਗੀ ਵੀ ਕਿਉਂਕਿ ਅੱਗੇ ਰਮਜ਼ਾਨ ਸ਼ਰੀਫ ਆ ਰਿਹਾ ਸਾਡੀ ਵੀਡੀਓ ਜਿਹੜੀਆਂ ਅਸੀਂ ਬਣਾਉਣੀਆਂ ਸੀ ਇੱਕ ਵੀਡੀਓ ਪਹਿਲਾਂ ਇੱਕ ਬਣਾਈ ਸੀਗੀ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀਗੀ ਵੀ ਅਸੀਂ ਖਾਣੇ ਵਾਲੀਆਂ ਬਣਾਉਣੀਆਂ ਫਿਰ ਅਸੀਂ 10 ਜਿਹੜੇ ਸਾਡੇ ਪੰਜਾਬੀ ਦੇ ਇੱਥੇ ਉਹ ਆ ਨਾ ਅਸੀਂ ਉਹਨਾਂ ਦੀਆਂ ਜਿਹੜੀਆਂ ਨਾ ਪੋਡਕਾਸਟ ਕਹਿ ਲਓ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਅਸੀਂ ਤਾਂ ਗੱਲਬਾਤ ਹੀ ਕਰਨੀ ਹੈ ਜਿਹੜੀ ਕੋਈ ਰੈਂਡਮ ਜੀ ਤੇ ਜਿਵੇਂ ਹੁੰਦੀ ਹੈ ਉਹ ਅਸੀਂ ਜੀ ਕੋਸ਼ਿਸ਼ ਕਰਾਂਗੇ ਵੀ ਰਮਜ਼ਾਨ ਸ਼ਰੀਫ ਦੇ ਵਿੱਚ ਅਸੀਂ ਜਿਹੜੇ ਸਾਡੇ ਸਟਾਰ ਆ ਜਿਨ੍ਹਾਂ ਨੂੰ ਪੰਜਾਬੀ ਵਾਲੇ ਜਿਹੜੀ ਜਿੰਨੀ ਵੀ ਲੁਕਾਈ ਆ ਮੁਹੱਬਤ ਕਰਦੀ ਆ ਅਸੀਂ ਉਹਨਾਂ ਨੂੰ ਜਨਾਬ ਆਪਣੇ ਕੈਮਰੇ ਦੇ ਵਿੱਚ ਲੈ ਕੇ ਆਵਾਂਗੇ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਕਰਾਵਾਂਗੇ ਤੇ ਮੈਂ ਇਹ ਗੱਲ ਕਰਨ ਦਾ ਮੇਰਾ ਮਕਸਦ ਕੀ ਆ ਵੀ ਤੁਸੀਂ ਜਨਾਬ ਇਸ ਵੀਡੀਓ ਥੱਲੇ ਕਮੈਂਟ ਕਰਕੇ ਨਾ ਇਹ ਗੱਲ ਦੱਸਣੀ ਆ ਮੈਂ ਸਵਾਲ ਵੀ ਪਾ ਦੂੰਗਾ ਫਿਰ ਇੱਕ ਛੋਟੀ ਜਿਹੀ ਵੀਡੀਓ ਵੀ ਮੈਂ ਬਣਾਉਂਗਾ ਵੀ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਦੇ ਹਾਂਜੀ ਰਾਣਾ ਸਾਹਿਬ ਇਹ ਕਿਸ ਜਿਹੜੇ ਕਿਹਦਾ ਤੁਸੀਂ ਇੰਟਰਵਿਊ ਸਾਡੇ ਨਾਲ ਦੇਖਣਾ ਚਾਹੋਗੇ ਜਿਹਨੂੰ ਵੋਟ ਸਭ ਤੋਂ ਜ਼ਿਆਦਾ ਹੈ ਅਸੀਂ ਜਨਾਬ ਜੀ ਉਹਨੂੰ ਜਾ ਕੇ ਨਾ ਉਹਦਾ ਇੰਟਰਵਿਊ ਕਰਾਂਗੇ ਜੀ ਕੋਸ਼ਿਸ਼ ਕਰਕੇ ਇਹ ਫਾਈਨਲ ਗੱਲ ਨਹੀਂ ਹੋਈ ਹੈਗੀ ਅਜੇ ਉਹ ਅਸੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਕਿਨ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਸੀਂ ਉਹਦੇ ਵਿੱਚ ਚੱਲਾਂਗੇ ਠੀਕ ਹੈ ਜੀ ਰਾਣਾ ਸਾਹਿਬ ਰੇੜੀ ਰੇਤੇ ਦੀ ਆ ਗਈ ਇਹ ਭਾਲ ਕਾਹਦੇ ਵਾਸਤੇ ਮਗਾ ਰਹੇ ਇਹ ਤਿਆਰੀਆਂ ਜਿਹੜਾ ਵਾ ਨਾ ਨਾ ਭਾਲ ਠੰਡੀ ਰਹੇਗੀ ਨਾ ਜਿਹੜੀ ਭਾਲ ਦੇ ਨਾਲ ਫਿਰ ਇੱਥੇ ਕੁਝ ਨਾ ਕੁਝ ਚੀਜ਼ਾਂ ਵੀ ਲਗਾਈਆਂ ਜਾ ਸਕਦੀਆਂ ਵਾ ਲਓ ਜੀ ਇਹ ਭਾਲ ਮੰਗਾਈ ਹੈ ਰਾਣਾ ਸਾਹਿਬ ਨੇ ਆ ਕਿਆਰੀਆਂ ਦੇ ਵਿੱਚ ਪਾਉਣ ਵਾਸਤੇ ਮੈਂ ਤਾਂ ਦਿਖਾਇਆ ਵੀ ਇਹ ਵੀ ਇੱਕ ਕੰਮ ਸਾਡਾ ਜਿਹੜਾ 100 ਦਿਨਾਂ ਵਾਲਾ ਚੈਲੰਜ ਆ ਇਹ ਵੀ ਉਹਦਾ ਹੀ ਕੰਮ ਆ ਜੀ ਇਹ ਹੈ ਹਾਂਜੀ ਰਾਣਾ ਹੈ ਸਲੋ ਐਂਡ ਸਟੱਡੀ ਜਿਹੜਾ ਵਾ ਨਾ ਹਾਂ ਅਸੀਂ ਆਪਣੇ ਸਾਲਾ ਵਧਾਵਾਂਗੇ ਨਹੀਂ ਜੀ ਤੁਸੀਂ ਇਹਨੂੰ ਕੀਪ ਕਰੋ ਅੱਛਾ ਰਾਣਾ ਸਾਹਿਬ ਇਹ ਮੈਂ ਗੱਲ ਇਹ ਕਰਨ ਲੱਗਾ ਸੀਗਾ ਵੀ ਇਹ ਭਾਲ ਦੀ ਜਿਹੜੀ ਰੇੜੀ ਆ ਇਹ ਕਿੰਨੇ ਦੀ ਆ ਰਹੀ ਆ ਇਹ 500 ਰੁਪਏ ਦੀ 500 ਦੀ ਅੱਛਾ ਇਹ ਟਰਾਲੀ ਦੇ ਵਿੱਚ ਕਿੰਨੀਆਂ ਰੇੜੀਆਂ ਪੈਂਦੀਆਂ 6 ਰੇੜੇ ਪੈਂਦੇ ਜੈਕ ਵਾਲੀ ਟਰਾਲੀ
ਜੈਕ ਵਾਲੀ ਟਰਾਲੀ ਦੇ ਵਿੱਚ ਇਹ 6 ਰੇੜੀਆਂ, ਬਸ ਉਹ ਟਰਾਲੀ ਵੀ ਰਾਣਾ ਸਾਹਿਬ ਉਨੇ ਦੀ ਆਉਂਦੀ। ਹਾਂ ਉੱਥੇ ਕੀ ਗੱਲ ਪਹੁੰਚ ਜਾਂਦੀ। ਨਾਲੇ ਇਹ ਹੈ ਨਾ ਹਾਂ ਉਹ ਟਰੈਕਟਰ ਟਰਾਲੀ ਵਾਲਾ ਅਮੀਰ ਬੰਦਾ ਹੁੰਦਾ ਵਾ, ਉਹਦਾ ਕੰਮ ਚੱਲਦਾ ਰਹਿੰਦਾ ਵਾ। ਹੁਣ ਰੇਹੜੀ ਵਾਲਾ ਜਿਹੜਾ ਨਾ ਮਾੜਾ ਬੰਦਾ ਹੁੰਦਾ ਵਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੇਹੜੀ ਵਾਲੇ ਕੋਲ ਜਿਹੜਾ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ ਰਾਣਾ ਸਾਹਿਬ, ਕੀ ਬਾਤ ਹੈ ਰਾਣਾ ਸਾਹਿਬ। ਤੁਹਾਡੀਆਂ ਇਹੀ ਗੱਲਾਂ ਜਿਹੜੀਆਂ ਰੋਸਣ ਨਹੀਂ ਦਿੰਦੀਆਂ, ਉਂਝ ਤਾਂ ਤੁਹਾਡੇ ਨਾਲ ਰੋਸਾ ਹੀ ਚੰਗਾ। ਤੇ ਬਾਕੀ ਜੀ ਮੇਰਾ ਖਿਆਲ ਆ ਵੀ ਵੀਡੀਓ ਜ਼ਿਆਦਾ ਲੰਬੀ ਨਹੀਂ ਹੋਣੀ ਹਾਂ ਚਾਹੀਦੀ। ਬਿਲਕੁਲ ਇਹ ਤੁਸੀਂ ਇੱਥੇ ਹੀ ਮੁਕਾਤੀ ਹੈ ਹਾਂ, ਬਿਲਕੁਲ। ਤੇ ਕੱਲ ਨੂੰ ਆਪਣੇ ਡੇਰੇ ਕੱਲ ਕੱਲ੍ਹ ਨੂੰ ਰਾਣਾ ਸਾਹਿਬ ਨੂੰ ਲੈ ਕੇ ਜਾਵਾਂਗੇ ਜੀ ਉੱਧਰ, ਇਨਸ਼ਾਅੱਲਾ। ਉੱਥੋਂ ਤੁਹਾਡੇ ਨਾਲ ਅਸੀਂ ਰੂਬਰੂ ਹੋਵਾਂਗੇ। ਹਾਂ ਨਾਲੇ ਜੀ ਉਹ ਸਾਡੀ ਵੱਟਾਂ ਵਾਲੀ ਕਣਕ ਜਿਹੜੀ ਹੈ ਨਾ ਤੁਸੀਂ ਨਹੀਂ ਦੇਖੀ, ਮੈਂ ਤਾਂ ਦਿਖਾਤੀ, ਲੇਕਿਨ ਮੈਂ ਤਾਂ ਹੁਣ ਦੇਖਣੀ ਆ ਨਾ ਜਾ ਕੇ। ਉਹ ਤੁਹਾਨੂੰ ਦਿਖਾਵਾਂਗੇ ਜੀ ਵੱਟਾਂ ਵਾਲੀ ਕਣਕ ਵੀ, ਮਿਰਚਾਂ ਵੀ ਅਲਹਮਦੁਲਿਲਾ ਉਹਨਾਂ ਨੇੜੇ ਲੱਗੀਆਂ ਖਲੋਤੀਆਂ ਜੀ। ਤੇ ਜੀ ਠੀਕ ਹੈ ਜੀ, ਇਹ ਆਬਾਸ ਨੇ ਵੀ ਰੋਟੀ ਖਾਣੀ, ਮੁੰਡਾ ਪਿੱਛੋਂ ਬਾਰ-ਬਾਰ ਸੁਨੇਹਾ ਦੇ ਰਿਹਾ। ਆਹ ਮੁੰਡਾ ਸਾਡਾ ਜੀ, ਇੱਕ ਮਿੰਟ ਰੁਕ ਜਾਓ ਪਰਾਂ ਨੂੰ ਹੋਏ ਥੋੜੇ। ਆ ਜੀ ਵਕਾਰ ਸਾਹਿਬ ਅਸਲਾਮ ਵਾਲੇਕੁਮ, ਕੀ ਹਾਲ ਚਾਲ ਆ? ਠੀਕ ਠਾਕ ਆ। ਇਹ ਮੈਨੂੰ ਕਹਿੰਦਾ ਰਹਿੰਦਾ ਵੀ ਯਾਰ ਵੀਡੀਓ ਕਦੋਂ ਬਣਾਣੀ, ਅੱਜ ਵੀਡੀਓ ਨਹੀਂ ਬਣਾਈ। ਅੱਲਾ ਜਾਣਦਾ ਵੀ ਇਹਨੇ ਸਾਨੂੰ ਫਿਕਰ ਨਹੀਂ ਹੁੰਦਾ ਵੀਡੀਓ ਦਾ, ਜਿੰਨਾ ਇਹਨੂੰ ਫਿਕਰ ਹੁੰਦਾ ਵੀ ਵੀਡੀਓ ਨਹੀਂ। ਮੈਂ ਸਵੇਰ ਮੈਂ ਹਲੇ ਵੈਸੇ ਆਇਆ ਚੱਕਰ ਲਾਣ, ਨਿਆਣੇ ਜਦੋਂ ਸਕੂਲੋਂ ਛੱਡ ਕੇ ਮੈਂ ਆਇਆ ਨਾ, ਵੀਡੀਓ ਕੱਲ ਨਹੀਂ ਬਣਾਈ। ਮੈਂ ਕਿਹਾ ਯਾਰ ਬਣਾਈ ਸੀਗੀ, ਹੁਣ ਇਹਨੂੰ ਮੈਂ ਕੀ ਦੱਸਾਂ ਵੀ ਅਸੀਂ ਕੱਲ ਜੰਡਾ ਵਾਲੀ ਜਾ ਕੇ ਬਣਾਈ ਹੈ। ਸਾਨੂੰ ਨਹੀਂ ਨਾ ਪਤਾ, ਅਸੀਂ ਦੇਖੀ ਨਹੀਂ ਸੀ ਵੀਡੀਓ। ਹਾਂ ਬਣਦੀ ਵੀ ਦੇਖਣੀ ਚਾਹੀਦੀ ਹੈ ਨਾ, ਬਣਦੀ ਵੀ ਦੇਖਣੀ। ਹਾਂ ਉਹ ਵੀ ਠੀਕ ਆ। ਅਜੇ ਇਹਨੂੰ ਫਿਕਰ ਬੜੀ ਹੁੰਦੀ ਆ। ਦੂਜੇ ਕਹਿੰਦਾ ਮੈਨੂੰ ਵੀਡੀਓ ਜੇ ਲਿਆ ਕਰੋ। ਦੇਖਿਆ ਨਾ ਤੁਸੀਂ ਪਿੱਛੇ ਆ ਕੇ ਖਲੋ ਗਿਆ ਹੈ, ਬੜਾ ਬੀਬਾ ਮੁੰਡਾ। ਹੁਣ ਕੋਈ ਕਰ ਗੱਲਬਾਤ, ਕੀ ਹਾਲ ਚਾਲ ਆ ਤੇਰੇ? ਉੱਚੀ ਬੋਲ ਜਰਾ, ਕੈਮਰੇ ਦੇ ਵਿੱਚ ਅੱਖ ਚੱਕ ਪਾ ਕੇ ਗੱਲ ਕਰ। ਆਖੀ ਪਾਈ ਹੋਈ ਆ ਜੀ। ਇਹ ਇਹਨੇ ਭਾਈ ਇਹ ਲੈ ਕੇ ਆਇਆ ਆ ਜਿਹੜੇ ਨਾ ਕਾਨੇ ਵਾਲੇ ਕੁੱਡੇ। ਇਹ ਕਹਿੰਦਾ ਬਾਈ ਜੀ ਇੱਕ ਜਗ੍ਹਾ ਤੇ ਮਿਲ ਰਹੇ ਸੀ ਹੈ, ਮੈਂ ਲੈ ਲਏ ਆ ਤੇ ਹੁਣ ਤੁਸੀਂ ਦੂਜੇ ਜਿਹੜੇ ਆ ਨਾ ਕਰ ਲਓ। ਬਾ ਠੀਕ ਹੈ ਨਾ, ਦੱਸ ਇਹ ਜੀ ਦੋਨੇ ਜਿਹੜੇ ਨਾ ਇਹਨਾਂ ਕੋਲ ਸਵਾਬ ਦੀ ਖਿਆਰਾਤ ਹੈ ਜੀ ਕਿਸੇ ਚੀਜ਼ ਲਈ ਨਾ। ਇਹ ਕਹਿੰਦੇ ਆਪੇ ਤੌਰ ਤੇ ਕਹਿ ਦਿੰਦੇ ਕਿ ਆ ਚੀਜ਼ ਸ਼ੁਰੂ ਕੀਤੀ ਜਾਏ। ਮੈਂ ਕਹਿੰਦਾ ਚਲੋ ਜੀ ਠੀਕ ਹੈ, ਸ਼ੁਰੂ ਕਰ ਦਿੰਦੇ। ਠੀਕ ਹੈ ਜੀ, ਠੀਕ ਹੈ। ਇਹ ਜੀ ਮੁੰਡਾ ਜਿਹੜਾ ਨਾ ਜੀ ਰਾਣਾ ਸਾਹਿਬ, ਅੱਗੇ ਵੀ ਮੈਂ ਕਦੇ ਨੂੰ ਦੱਸੀ, ਇਹ ਨਿੱਕਾ ਜਿਹਾ ਹੁੰਦਾ ਸੀ ਜਦੋਂ ਮੈਂ ਫਰਨੀਚਰ ਦਾ ਸ਼ੋਰੂਮ ਬਣਾਇਆ ਹੋਇਆ ਸੀ। ਤੇ ਮੈਂ ਇਹ ਦੋਵਾਂ ਭਰਾਵਾਂ ਨੂੰ ਜੀ ਪਾਲਿਸ਼ ਤੇ ਉੱਥੇ ਮੇਰੇ ਕੋਲ ਹੁੰਦੇ ਸੀ। ਤੇ ਸਾਡਾ ਨਿੱਕਾ ਵੀਰ ਆ ਤੇ ਭਾਈ ਜਮ ਆ ਕੈਮਰਾ ਤੇਰਾ ਆਪਣਾ, ਤੇ ਜਦੋਂ ਮਰਜੀ ਵੀਡੀਓ ਦੇ ਵਿੱਚ ਤੇਰਾ ਦਿਲ ਕਰੇ ਆਪੇ ਕੈਮਰਾ ਚੱਕ ਕੇ ਤੇ ਆਪੇ ਬਣਾ ਦੇ, ਸਾਨੂੰ ਤਾਂ ਉਹ ਵੀ ਕੋਈ ਨਹੀਂ ਇਤਰਾਜ਼ ਹੈਗਾ। ਕਿਉਂ ਜੀ? ਹਾਂ ਬਿਲਕੁਲ ਜੀ, ਆਪਣਾ ਚੈਨਲ ਆ। ਤੇ ਸਾਡੇ ਤੁਸੀਂ ਦੇਖਣ ਵਾਲਿਆਂ ਨੂੰ ਇਹ ਗੱਲ ਕਰ ਦਿਓ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਨਹੀਂ ਕਹਿ ਨਾ, ਨਹੀਂ ਕਹੂੰਗਾ ਤਾਂ ਗੱਲ ਬਣੂ। ਕਹਿ ਜੀ ਆ ਸਾਡਾ ਚੈਨਲ ਆ, ਸਾਡੇ ਭਰਾਵਾਂ ਦਾ। ਆਨਸਰ ਨੂੰ ਦਿਖਾ, ਆਨਸਰ ਵੀ ਸਾਡਾ ਪੱਕਾ ਯਾਰੀ ਕਹਿੰਦਾ 5-7 ਸਾਲ ਤੋਂ ਜਿਹੜਾ ਵਧੀਆ। ਹਾਂ ਆਹ ਅੰਜਮ ਕੋਲ ਵੀ ਬਈ ਹੈ, ਅੰਜਮ ਵਾਲੇ ਸਾਰੇ ਸਾਡੇ ਨਾਲ ਹੀ ਆ ਬਈ। ਉਹ ਨਹੀਂ ਹੁਣ ਇਹ ਤਾਂ ਤੈਨੂੰ ਕਹਿਣਾ ਪੈਣਾ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਸਾਡੇ ਚੈਨਲ ਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਉਹਨਾਂ ਨੇ ਕਿਹਾ ਨਹੀਂ ਨਾ ਅੱਲਾ सब्सक्राइब आपका आदर है, चलो लाइक करो ਸਭ। कि जिस तरह एक बंदा वो कहता लाइक करो। ਕਹਿ ਜਿਹੜਾ ਨਾਲ ਆ ਰਿਹਾ ਨਾ ਉਹਨੂੰ ਦਬਾ ਦਿਓ ਗੁੱਠੇ। ਹਾਂਜੀ ਜੀ, ਜਿਹੜੇ ਨਾਲ ਆ ਰਹੇ ਜੀ ਉਹਨੂੰ ਦਬਾ ਲਾਈਕ ਕਰ ਦਿਓ। ਬੜੀ ਮਿਹਰਬਾਨੀ ਜੀ। ਲਓ ਜੀ, ਇਹ ਸੀਗਾ ਸਾਡੇ ਅੱਜ ਦਾ ਜਿਹੜੀ ਕੋਈ ਗੱਲਬਾਤ ਸੀ ਕਿ ਥੋੜੀ ਜਿਹੀ ਤੁਹਾਡੇ ਨਾਲ ਅਸੀਂ ਸਾਂਝ ਕਰ ਲਈ ਹੈ। ਤੇ ਹੁਣ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ, ਅਸਲਮ ਖਾਨ ਵਕਾਰ ਸਾਹਿਬ ਨੂੰ, ਫਿਰ ਵਕਾਰ ਹੀ ਵਕਾਰ ਇਕੱਠੇ ਹੋਏ ਪਏ ਆ ਜਨਾਬ ਜੀ। ਤੇ ਵਕਾਰ ਭਿੰਡਰ ਨਾਲ ਵੀ ਅਸੀਂ ਕਰਾਂਗੇ ਜੀ ਜ਼ਰੂਰ, ਕਿਉਂਕਿ ਹੁਣ ਜਿਹੜਾ ਸਾਡਾ ਸਿਲਸਿਲਾ ਸ਼ੁਰੂ ਹੋ ਗਿਆ, ਅਸੀਂ ਉਹਨਾਂ ਤਾਈਂ ਅਪੜਾਂਗੇ ਜੀ। ਸਾਡਾ ਭਰਾ ਆ, ਤੁਸੀਂ ਜਿਹਨੂੰ ਕਹਿਣਾ ਆ, ਅਸੀਂ ਸਭ ਤੋਂ ਪਹਿਲਾਂ ਇੰਟਰਵਿਊ ਉਹਦਾ ਰੱਖਣਾ ਹੈ। ਜੇ ਸਰੋਇਆ ਸਾਹਿਬ ਦਾ ਕਹੋਗੇ ਸਭ ਤੋਂ ਪਹਿਲਾਂ ਸਰੋਇਆ ਸਾਹਿਬ ਦਾ ਹੈ, ਬੀਬੀ ਹਿੰਜਰਾ ਦਾ ਕਹੋਗੇ, ਨਾਦਰ ਭਾਈ ਦਾ ਕਹੋਗੇ, ਕੋਈ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਦੱਸ। ਤੁਸੀਂ ਲਿਸਟ ਵੀ ਦੱਸਣੀ ਆ। ਹਾਂਜੀ ਕਿਉਂ ਜੀ? ਇੱਕ ਦੋ ਸਭ ਨਾਲੇ ਪਤਾ ਲੱਗੇ ਵੀ ਇਹ ਪੰਜਾਬੀਆਂ ਨੂੰ ਤੁਸੀਂ ਕਿੰਨਾ ਉਹ ਪਿਆਰ ਦਿੰਦੇ ਆ। ਵੀ 10 ਦੀ ਤੁਸੀਂ ਲਿਸਟ ਬਣਾ ਕੇ ਦੱਸਣੀ ਆ ਵੀ ਪਹਿਲਾ ਇਹਦਾ, ਦੂਜਾ ਇਹਦਾ, ਤੀਜਾ ਇਹਦਾ, ਚੌਥਾ ਇਹਦਾ। ਪੰਜਾਬੀ ਦੇ 10 ਚੈਨਲ ਜਿਹੜੇ ਅਸੀਂ 10 ਇੰਟਰਵਿਊ ਕਰਨੇ ਆ। ਤੇ ਵਕਾਰ ਸਾਹਿਬ ਨੂੰ ਵੀ, ਸਾਡੇ ਵੀਰ ਨੂੰ ਵੀ, ਇਹਨੂੰ ਵੀ ਇਜਾਜ਼ਤ ਦਿਓ। ਤੇ ਕੈਮਰਾਮੈਨ ਆਬਾਸ ਸਾਹਿਬ, ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਵੀ ਇਹ ਸਾਡੇ ਨਾਲ ਹੁਣ ਹੌਲੀ ਹੌਲੀ ਮਾੜਾ ਮੋਟਾ ਹੱਥ ਵਟਾਉਣ ਲੱਗ ਗਏ ਹੋਏ ਆ। ਤੇ ਇਹ ਕੈਮਰਾ ਮੇਰੇ ਤਰ੍ਹਾਂ ਫੜਦੇ ਰਾਣਾ ਸਾਹਿਬ, ਉਵੇਂ ਦਾ ਹੀ ਆ ਨਿਜ਼ਾਮ ਇਹਨਾਂ ਦਾ। ਇਹਨਾਂ ਨੂੰ ਵੀ ਇਜਾਜ਼ਤ ਦੇ ਦਿਓ ਜੀ। ਆਖਰ ਦੇ ਉੱਤੇ ਨਾਰਾ ਹੋਈ ਆ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰਾਖਾ। ਇਹਨੇ ਰੱਬ ਰਾਖਾ ਵੀ ਨਹੀਂ ਪੂਰਾ ਕਹਿਣ ਦਿੱਤਾ ਤੇ ਕੈਮਰਾ ਚੱਕ ਲਿਆ। ਵਾਹ ਬਈ ਵਾਹ। ਵੀ ਥੋੜਾ ਜਿਹਾ ਇੰਜ ਕਰਕੇ ਠਹਿਰ ਤਾਂ ਜਾਂਦਾ ਤੂੰ।
ਚੱਲ ਦੁਬਾਰੇ ਕਹਿ ਲਓ ਨਹੀਂ ਕੋਈ ਨਹੀਂ ਬਸ ਠੀਕ ਹੈ